503 ਮਨਜੀਤ ਸਿੰਘ ਕੁਲਾਰ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਜਰਨੈਲ ਸਿੰਘ ਜੌਹਲ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ ਧਰਮ ਸਿੰਘ ਫ੍ਰੈਸਨੋ ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਗੁਰਮੇਲ ਸਿੰਘ ਬਲਬੀਰ ਕੌਰਬਾਸੀ ਐਲਗਰੋ ਬਿੰਦਰ ਧਾਲੀਵਾਲ ਮੇਜਰ ਸਿੰਘ ਸਿੱਧੂ ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ ਧਰਮ ਸਿੰਘ ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਪਰਮਜੀਤ ਸਿੰਘ ਦਿਓਲ ਫ੍ਰੈਸਨੋ ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਕਹਿੰਦੇ ਗੱਲ ਜ਼ਮੀਨਾਂ ਦੀ ਨਹੀਂ ਸੀ ਜ਼ਮੀਰਾਂ ਦੀ ਸੀ, ਮਸਲਾ ਫਸਲਾਂ ਦਾ ਨਹੀਂ ਸੀ ਨਸਲਾਂ ਦਾ ਸੀ। ਤੇ ਗੱਲ ਜ਼ਮੀਨਾਂ ਦੀ ਨਹੀਂ ਜ਼ਮੀਰਾਂ ਦੀ ਸੀ ਤੇ ਗੱਲ ਫਸਲਾਂ ਦੀ ਨਹੀਂ ਨਸਲਾਂ ਦੀ ਸੀ ਤਾਂ ਫਿਰ ਨਿਸ਼ਾਨ ਸਾਹਿਬ ਤੋਂ ਕਿਵੇਂ ਮੁਨਕਰ ਹੋ ਸਕਦੇ ਆ। ਤੇ ਅਸੀਂ ਤਾਂ ਲੜਾਈ ਹੋਂਦ ਦੀ ਲੜ ਰਹੇ ਸੀ, ਕਿਸਾਨੀ ਸੰਘਰਸ਼ ਤੱਕ ਸੀਮਿਤ ਨਹੀਂ ਸੀ। ਇਹ ਬੋਲ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਸੀ। ਅੱਜ ਦੇ ਦਿਨ ਉਹ ਆਪਣੀ ਕੌਮ ਤੋਂ ਵਿਛੜ ਗਿਆ। ਉਸ ਦਾ ਹਰ ਇੱਕ ਸ਼ਬਦ ਉਹ ਹਿਸਟਰੀ ਬਣੂਗਾ। ਬਹੁਤ ਹੀ ਇੰਟੈਲੀਜੈਂਟ ਬੰਦਾ ਸੀ ਪਰ ਉਸ ਦੀ ਕਿਰਦਾਰ ਕੁਸ਼ੀ ਕਰਨ ਦੇ ਵਿੱਚ ਵੀ ਲੋਕਾਂ ਨੇ ਕਸਰ ਨਹੀਂ ਛੱਡੀ ਤੇ ਅੱਜ ਦੀ ਡੇਟ ਦੇ ਵਿੱਚ ਵੀ ਕਰ ਰਿਹਾ ਹੈ। ਉਸ ਮੁਲਕ ਦੇ ਜੋ ਪੋਲੀਟੀਸ਼ੀਅਨ ਆ, ਬਾਬੇ ਆ, ਧਾਰਮਿਕ ਲੀਡਰ ਆ, ਜੇ ਉਹ ਕਹਿ ਦੇਣ ਵੀ ਹਿੰਦੂਆਂ ਦਾ ਮੁਲਕ ਆ ਤੇ ਇੱਥੇ ਦੇ ਰਹਿਣ ਵਾਲੇ ਹਿੰਦੂ ਆ ਤੇ ਕੋਈ ਵੀ ਕਿਸੇ ਦੀ ਆਵਾਜ਼ ਨਹੀਂ ਨਿਕਲਦੀ। ਤੇ ਜੇ ਦੀਪ ਸਿੱਧੂ ਵਰਗੇ ਬੰਦੇ ਨੇ ਕੋਈ ਸ਼ਬਦ ਕਹੇ ਹੋਣ ਤੇ ਤੁਸੀਂ ਦੇਖ ਲਓ ਵੀ ਫੇਸਬੁੱਕ YouTube ਤੇ ਉਹ ਤੋਂ 1 ਸਾਲ ਉਸਨੂੰ ਗਿਆ ਨੂੰ ਵੀ ਹੋ ਗਿਆ ਤੇ ਹਜੇ ਤੱਕ ਵੀ ਉਹਦਾ ਜਿਹੜਾ ਕਰੈਕਟਰ ਆ ਅਸੈਸੀਨੇਟ ਕਰਨ ਤੋਂ ਨਹੀਂ ਹਟਦੇ ਹੈਗੇ। ਆਪਾਂ ਜਿਸ ਮੁਲਕ ਤੋਂ ਆਏ ਆ ਸਾਨੂੰ ਪਤਾ ਵੀ ਚਾਹੇ ਤੁਸੀਂ ਉੱਥੇ ਕਾਮਰੇਡ ਆ, ਚਾਹੇ ਤੁਸੀਂ ਕਾਂਗਰਸੀ ਆ, ਅਕਾਲੀ ਆ, ਖਾਲਿਸਤਾਨੀ ਆ, ਤੁਹਾਡੇ ਸਿਰ ਤੇ ਪੱਗ ਬੰਨੀ ਹੋਈ ਆ, ਤੁਹਾਨੂੰ ਉਹਨਾਂ ਨੇ ਹੇਟ ਕਰਨੀ ਆ। ਕਿਸਾਨੀ ਮੋਰਚੇ 'ਚ ਦੇਖ ਲਿਆ 1984 ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਬਸਦਿਆਂ ਨੂੰ ਟੈਰਰਿਸਟ ਤੱਕ ਜਿਹੜਾ ਡਿਕਲੇਅਰ ਕੀਤਾ ਗਿਆ ਇੰਡੀਆ ਦੀ ਸਰਕਾਰ ਵੱਲੋਂ। ਇਹ ਗੱਲ ਜੁਦੀ ਆ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਿੱਖਾਂ ਨੇ ਆਪਣਾ ਜਿਹੜਾ ਕਰੈਕਟਰ ਆ ਪੂਰੀ ਦੁਨੀਆ ਦੇ ਵਿੱਚ ਸ਼ੋਅ ਕੀਤਾ। ਤੁਸੀਂ ਦੇਖੋ ਵੀ ਕਿਸ ਤਰ੍ਹਾਂ ਖਾਲਸਾ ਏਡ ਅੱਜ ਦੀ ਡੇਟ ਦੇ ਵਿੱਚ ਤੁਰਕੀ ਦੇ ਵਿੱਚ ਕਿੰਨੀ ਸੇਵਾ ਕਰ ਰਹੀ ਆ। ਕੁਰਦਿਸਤਾਨ ਦਾ ਖੁਦ ਦਾ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਸੀ ਉਹ ਉਹਨਾਂ ਨੂੰ ਉੱਥੇ ਮਿਲਣ ਆਇਆ। ਈਵਨ ਖੱਬੀ ਸੋਚ ਦੇ ਮਾਲਕ ਰਵੀਸ਼ ਕੁਮਾਰ ਵਰਗੇ ਨੂੰ ਵੀ ਕਹਿਣਾ ਪਿਆ ਵੀ ਜੇ ਸਿੱਖ ਕੌਮ ਦਾ ਕਰੈਕਟਰ ਦੇਖਣਾ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਉਹ ਆਪਣੀਆਂ ਮਰਸਡੀਜ਼ ਕਾਰਾਂ ਵਿੱਚੋਂ ਉਤਰ ਕੇ ਗੁਰੂ ਘਰਾਂ 'ਚ ਸੇਵਾ ਕਰਦੇ ਆ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹ ਕਿਤੇ ਵੀ ਡਿਜ਼ਾਸਟਰ ਆਉਂਦਾ ਸਭ ਤੋਂ ਪਹਿਲਾਂ ਉਹ ਪਹੁੰਚਦੇ ਹੈਗੇ ਆ। ਸੋ ਪੰਜਾਬੀ ਰੇਡੀਓ USC ਦੀ ਟੀਮ ਵੱਲੋਂ ਅੱਜ ਦੇ ਦਿਨ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਆਪਾਂ ਯਾਦ ਕਰਦੇ ਹਾਂ ਤੇ ਉਹਨਾਂ ਦੇ ਕਹੇ ਹੋਏ ਸ਼ਬਦ ਹਮੇਸ਼ਾ ਹੀ ਪੰਜਾਬੀ ਰੇਡੀਓ USA ਤੇ ਜਿੰਨਾ ਚਿਰ ਤੱਕ ਚੱਲਦਾ ਆ ਵੱਜਦੇ ਰਹਿਣਗੇ। ਜੀ ਬਿਲਕੁਲ ਜੀ, ਉਹ ਤੁਹਾਨੂੰ ਕੋਟ ਪ੍ਰਣਾਮ। ਦੇਖੋ ਜਿਹੜਾ ਇਹ ਸੰਘਰਸ਼ ਜਦੋਂ ਸ਼ੁਰੂ ਹੋਇਆ ਉਸ ਤੋਂ ਕੁਛ ਮਹੀਨੇ ਪਹਿਲਾਂ ਜਾਂ ਵਰ੍ਹੇ ਪਹਿਲਾਂ ਇਸ ਬੰਦੇ ਦੇ ਵਿੱਚ ਤਬਦੀਲੀ ਆਉਣੀ ਜਿਹੜੀ ਉਹ ਸ਼ੁਰੂ ਹੋਈ ਜਦ ਉਸਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਛੱਡ ਦੋਗੇ ਕੀ ਚੀਜ਼ਾਂ। ਕਹਿੰਦੇ ਪੰਜਾਬ ਦੀ ਜਦੋਂ ਗੱਲ ਆਊਗੀ ਤਾਂ ਸਭ ਕੁਝ ਛੱਡਣ ਨੂੰ ਆਪਾਂ ਜਿਹੜਾ ਉਹ ਤਿਆਰ ਹਾਂ, ਤੁਸੀਂ ਦੱਸੋ ਛੱਡਣਾ ਕੀ ਆ। ਸੋ ਉਸ ਦੇ ਕਿਰਦਾਰ ਦੇ ਵਿੱਚ ਉਸ ਦੀ ਸਮਝ ਦੇ ਵਿੱਚ ਕਿਉਂਕਿ ਇੰਟੈਲੀਜੈਂਟ ਮੁੰਡਾ ਸੀਗਾ, ਪੜ੍ਹਿਆ ਲਿਖਿਆ ਸੀਗਾ, ਵਕੀਲ ਸੀਗਾ, ਹਾਲੀਵੁੱਡ ਦੀ ਇੱਕ ਫਰਮ ਦੇ ਲਈ ਨਾਲ ਕੰਮ ਕਰਦਾ ਜਿਹੜਾ ਹੋ ਰਿਹਾ ਆ। ਉੱਥੇ ਦੀ ਬਾਲੀਵੁੱਡ ਦੀਆਂ ਜਿਹੜੀਆਂ ਮਸ਼ਹੂਰ ਜਿਹੜੇ ਸੀਗੇ ਉਹਨਾਂ ਦੀ ਲਾ ਫਰਮ ਦੇ ਲਈ ਨਾਲ ਕੰਮ ਕਰਦਾ ਰਿਹਾ ਆ। ਸੋ ਉਸ ਨੂੰ ਸਮਝ ਸੀਗੀ ਇਤਿਹਾਸ ਨੇ ਉਸ ਦੇ ਉੱਤੇ ਇੱਕ ਗਹਿਰੀ ਛਾਪ ਜਿਹੜੀ ਉਹ ਛੱਡੀ ਸੀ ਤੇ ਉਸ ਦੀਆਂ ਗੱਲਾਂ ਦੇ ਵਿੱਚੋਂ ਉਹ ਝਲਕਦੀ ਸੀਗੀ। ਸੋ ਉਸ ਦੀ ਬਰਸੀ ਜਿਹੜੀ ਆ ਉਹ ਮਨਾਈ ਗਈ ਆ, ਉਸ ਨੂੰ ਯਾਦ ਕੀਤਾ ਗਿਆ। 1 ਵਰ੍ਹੇ ਹੋ ਗਿਆ ਐਕਸੀਡੈਂਟ ਦੇ ਰੂਪ ਦੇ ਵਿੱਚ ਉਹ ਆਪਣੇ ਤੋਂ ਵਿਛੜ ਗਿਆ ਪਰ ਉਸ ਦੀਆਂ ਕਈਆਂ ਗੱਲਾਂ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਆਪਾਂ ਨੂੰ ਸਾਰਿਆਂ ਨੂੰ ਜਿਹੜੀਆਂ ਉਹ ਯਾਦ ਰਹਿਣਗੀਆਂ। ਹਾਂ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਵੀ ਕਿਰਦਾਰਕੁਸ਼ੀ ਕਰਨ ਵਾਲਿਆਂ ਨੇ ਪਿੱਛੇ ਹਟਣਾ ਨਹੀਂ, ਪ੍ਰੋਪਾਗੈਂਡਾ ਕਰਨ ਵਾਲਿਆਂ ਨੇ ਹਟਣਾ ਨਹੀਂ, ਪਰ ਤੁਹਾਨੂੰ ਜਿਹੜਾ ਆ ਉਹ ਯਾਦ ਰਹਿਣਾ ਪਊਗਾ। ਉਸ ਦੀ ਹਰਜੋਤ ਸਿੰਘ ਜੀ ਮੌਤ ਤੋਂ ਬਾਅਦ ਦੇ ਵਿੱਚ ਉਹਨੇ ਆਪ ਵੀ ਜਿਹੜਾ ਕਿਹਾ ਵੀ ਬਰਸੀਆਂ ਮਨਾਉਣ ਜੋਗੇ ਨਾ ਆਪਾਂ ਰਹਿ ਜਾਈਏ। ਜਦੋਂ ਉਸ ਨੂੰ ਪੁਲਿਸ ਜਿਹੜੀ ਉਹ ਕਹਿ ਰਹੀ ਸੀ ਉਹ ਫਿਰ ਵੀ ਵੀਡੀਓ ਤੋਂ ਲਾਈਵ ਹੋ ਕੇ ਕਹਿੰਦਾ ਸੀਗਾ ਵੀ ਆਪਾਂ ਬਰਸੀਆਂ ਮਨਾਉਣ ਜੋਗੇ ਨਾ ਬਸ ਰਹਿ ਜਾਈਏ। ਮਰਹੂਮ ਸਿੱਧੂ ਮੂਸੇਵਾਲੇ ਨੇ ਵੀ ਬਾਅਦ ਦੇ ਵਿੱਚ ਜਿਹੜਾ ਉਹ
ਗੱਲਾਂ ਜਿਹੜੀਆਂ ਉਹ ਆਖੀਆਂ ਸੀਗੀਆਂ ਵੀ ਨਿਸ਼ਾਨ ਸਾਹਿਬ ਝੱਲਣ ਤੋਂ ਬਾਅਦ ਦੇ ਵਿੱਚ ਕਿੱਦਾਂ ਲੋਕਾਂ ਨੂੰ ਜਿਹੜੀਆਂ ਉਹ ਮਿਰਚਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ ਤੇ ਕਹਿੰਦੇ ਵੀ ਬੰਦੇ ਨੂੰ ਇੱਥੇ ਕੁਰਬਾਨੀ ਦੇ ਕੇ ਫਿਰ ਆਪਣਾ ਜਿਹੜਾ ਅਹਿਸਾਸ ਕਰਾਉਣਾ ਪੈਂਦਾ ਆ ਵੀ ਅਸੀਂ ਆ ਸੀਗੇ ਕੌਮ ਦੇ ਲਈ ਆ ਕੁਛ ਜਿਹੜਾ ਉਹ ਕਰ ਰਹੇ ਸੀਗੇ। ਸੋ ਇਹ ਗੱਲਾਂ ਜਿਹੜੀਆਂ ਹੋਈਆਂ ਕਾਫੀ ਉੱਥੇ ਤਕਰੀਰਾਂ ਜਿਹੜੀਆਂ ਹਰਜੋਤ ਸਿੰਘ ਜੀ ਜਿੱਥੇ ਕੱਲ ਦਾ ਸਮਾਗਮ ਰੱਖਿਆ ਗਿਆ ਸੀਗਾ। ਸੋ ਸਾਡੀ ਕੋਸ਼ਿਸ਼ ਰਹੇਗੀ ਵੀ ਦੁਪਹਿਰ ਵਾਲੇ ਪ੍ਰੋਗਰਾਮ ਦੇ ਵਿੱਚ ਉਸ ਦੇ ਵਿੱਚੋਂ ਕੁਛ ਜਿਹੜੀਆਂ ਤੁਹਾਨੂੰ ਤਕਰੀਰਾਂ ਆ ਉਹ ਤੁਹਾਨੂੰ ਉੱਥੋਂ ਦੀਆਂ ਸੁਣਾਈਆਂ ਜਾਣ ਕੌਣ ਕੀ ਕੁਛ ਜਿਹੜਾ ਉਹ ਕਹਿ ਰਿਹਾ ਸੀ। ਯਾਦ ਹੋਣਾ ਹਰਜੋਤ ਸਿੰਘ ਜੀ ਪਿਛਲੇ ਬਾਰੇ ਜਦ ਇਹਨਾਂ ਨੂੰ ਅੰਤਿਮ ਵਿਦਾਇਗੀ ਦੀਪ ਸਿੱਧੂ ਨੂੰ ਜਿਹੜੀ ਉਹ ਦੇਣੀ ਸੀ ਸੰਦੀਪ ਸਿੰਘ ਦੀਪ ਸਿੱਧੂ ਨੂੰ ਤੇ ਉਦੋਂ ਕਿੰਨਾ ਭਰਵਾਂ ਇਕੱਠ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚੇ ਸੀਗੇ ਦੀਪ ਸਿੱਧੂ ਦੇ ਜਿਹੜੇ ਆ ਸੰਸਕਾਰ ਦੇ ਮੌਕੇ ਦੇ ਉੱਤੇ। ਸੋ ਕੱਲ ਵੀ ਭਰਵਾਂ ਇਕੱਠ ਜਿਹੜਾ ਆ ਉਹ ਇਹ ਹੋ ਨਿਬੜਿਆ ਤੇ ਮੈਂ ਦੇਖ ਰਿਹਾ ਸੀ ਇੱਥੇ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਸਮਾਗਮ ਆ ਉਹ ਰੱਖੇ ਗਏ ਆ ਦੀਪ ਸਿੱਧੂ ਦੀ ਜਿਹੜੀ ਉਹ ਯਾਦ ਦੇ ਵਿੱਚ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲੋਕ ਆ ਉਹ ਪਹੁੰਚਣਗੇ ਤੇ ਆਪਣੀ ਸ਼ਰਧਾਂਜਲੀ ਵੀ ਭੇਂਟ ਕਰਨਗੇ। ਤੇ ਪਰ ਗੱਲ ਇਹ ਆ ਵੀ ਉਸ ਦੀਆਂ ਕਈਆਂ ਗੱਲਾਂ ਇਤਿਹਾਸ ਦੇ ਨਾਲ ਜਾਣੂ ਹੋਈਏ ਆਪਾਂ ਵੀ ਤੇ ਆਪਣੇ ਵੀ ਜਿਹੜੇ ਮਨਾਂ ਤੇ ਜਾਂ ਦਿਮਾਗਾਂ ਤੇ ਕਹਿ ਲਓ ਵੀ ਜਿਹੜਾ ਪੜਦਾ ਪਿਆ ਆ ਜਾਂ ਅਜੇ ਵੀ ਕੁਛ ਦੇ ਵਿੱਚ ਕਿੰਤੂ ਪਰੰਤੂ ਆਪਣੇ ਇਤਿਹਾਸ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਰਹਿੰਦੀ ਆ ਉਸ ਨੂੰ ਜਿਹੜਾ ਉਤਾਰਨ ਦੇ ਵਿੱਚ ਆਪਾਂ ਜਿਹੜਾ ਉਹ ਅੱਗੇ ਵਧੀਏ ਤੇ ਇਤਿਹਾਸ ਦੇ ਨਾਲ ਜਿਹੜਾ ਉਹ ਜੁੜੀਏ ਤੇ ਸਮਝੀਏ ਕੀ ਖਾਲਸਾ ਰਾਜ ਸੀ ਕੀ ਇਹ ਸਿੱਖ ਕੌਮ ਦੀ ਜਿਹੜੀ ਹਸਤੀ ਆ ਕਿਉਂ ਆਪਾਂ ਪੰਜਾਬ ਦੇ ਲਈ ਇੰਨਾ ਤੜਫਦੇ ਰਹਿੰਦੇ ਹਾਂ। ਜੀ ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਬਫਲੋ ਦੇ ਵਿੱਚ ਗਰੋਸਰੀ ਸਟੋਰ 'ਚ ਮਾਸ ਸ਼ੂਟਿੰਗ ਹੋਈ ਸੀ ਤੇ ਉਸ ਦਾ ਜੋ ਅਟੈਕਰ ਆ ਉਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਗਈ ਆ। 19 ਸਾਲਾਂ ਦਾ ਗੋਰੇ ਮੂਲ ਦੇ ਇਸ ਬੰਦੇ ਨੇ 10 ਲੋਕਾਂ ਨੂੰ ਜੋ ਪ੍ਰੀਡੋਮੀਨੈਂਟਲੀ ਬਲੈਕ ਏਰੀਆ ਸੀ ਬਫਲੋ ਦਾ ਜਿਹਦੇ ਵਿੱਚ ਕਾਲੇ ਮੂਲ ਦੇ ਜ਼ਿਆਦਾ ਲੋਕ ਰਹਿੰਦੇ ਸੀ ਉੱਥੇ ਜਾ ਕੇ ਗੋਲੀਆਂ ਚਲਾਈਆਂ ਸੀ। ਉਸ ਨੇ ਸਜ਼ਾ ਦੇ ਦੌਰਾਨ ਆਪਣੀ ਗਲਤੀ ਮੰਨੀ ਆ ਤੇ ਇਮੋਸ਼ਨਲੀ ਉਸਨੇ ਕਿਹਾ ਵੀ ਮੈਂ ਆਪਣਾ ਜੋ ਡਿਸੀਜਨ ਲਿਆ ਸੀ ਗੋਲੀਆਂ ਚਲਾਉਣ ਦਾ ਉਹ ਰਿਗਰੈਟ ਕਰਦਾ ਹੈਗਾ ਆ ਤੇ ਕਹਿੰਦਾ ਵੀ ਮੈਨੂੰ ਮਾਫ ਤਾਂ ਨਹੀਂ ਕੀਤਾ ਜਾ ਸਕਦਾ ਪਰ ਮੈਂ ਗਲਤੀ ਮੰਨਦਾ ਹੈਗਾ ਆ। ਪੇਟਨ ਜੈਂਡਰੋਨ ਮਈ 14 ਨੂੰ ਇਸ ਨੂੰ ਜਿਹੜੀ ਆ ਇਸ ਨੇ ਉਹ ਐਕਸ਼ਨ ਕੀਤਾ ਸੀ ਤੇ ਔਰੇਂਜ ਜੰਪ ਸੂਟ ਤੇ ਸ਼ੈਕਲ ਦੇ ਵਿੱਚ ਕੋਰਟ ਦੇ ਵਿੱਚ ਹਾਜ਼ਰ ਹੋਇਆ ਸੀ। ਉੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸੀ ਗੁੱਸੇ ਦੇ ਵਿੱਚ ਵੀ ਸੀਗੇ ਵੀ ਇਦਾਂ ਦਾ ਜਿਹੜਾ ਅਟੈਕ ਆ ਕਿਉਂ ਕੀਤਾ ਗਿਆ ਪਰ ਆਪਾਂ ਨੂੰ ਪਤਾ ਹੀ ਆ ਵੀ ਦੁਨੀਆ ਦੇ ਵਿੱਚ ਕਮਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈਗੀ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਨੇ ਪੂਰੇ ਜਿਹੜੇ ਅਮਰੀਕਨ ਨਿਵਾਸੀ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਡਰਾ ਕੇ ਰੱਖਿਆ ਹੋਇਆ ਆ। ਹਰ ਹਫਤੇ ਹਰ ਦਿਨ ਕਿਤੇ ਨਾ ਕਿਤੇ ਮਾਸ ਸ਼ੂਟਿੰਗ ਹੁੰਦੀ ਹੈਗੀ ਆ। ਆਪਾਂ ਦੇਖਿਆ ਵੀ 2 ਦਿਨ ਪਹਿਲਾਂ ਹੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਿੱਚ ਵੀ ਮਾਸ ਸ਼ੂਟਿੰਗ ਹੋਈ ਸੀ। ਸੋ ਇਹ ਜੋ ਅੱਜ ਉਸ ਨੂੰ ਜਿਹੜੀ ਆ ਇਹ ਸਜ਼ਾ ਸੁਣਾਈ ਗਈ ਆ ਜਿਸ ਨੇ ਬਫਲੋ ਦੇ ਵਿੱਚ ਮਾਸ ਸ਼ੂਟਿੰਗ ਕੀਤੀ ਸੀ। ਜੀ ਹਰਜੋਤ ਸਿੰਘ ਜੀ ਜਦੋਂ ਇਸ ਨੂੰ ਸਜ਼ਾ ਸੁਣਾਈ ਜਾ ਰਹੀ ਸੀ ਇਹ ਦੇਖੋ ਕਿੱਡਾ ਨਾ ਬਾਅਦ ਦੇ ਵਿੱਚ ਭੋਲੇ ਬਣਦੇ ਆ। ਪਹਿਲੋਂ ਉਹਨੇ ਸ਼ਰੇਆਮ ਇੱਕ ਨਸਲ ਦੇ ਪ੍ਰਤੀ ਹੇਟ ਨੂੰ ਦੇਖ ਕੇ ਉਹ ਥਾਂ ਚੁਣੀ ਉੱਥੇ ਉਹਨੇ ਕਤਲੋਗਾਰਤ ਜਿਹੜੀ ਉਹ ਕੀਤੀ ਤੇ ਹੁਣ ਕਹਿੰਦੇ ਵੀ ਮੈਂ ਰਿਗਰੈਟ ਜਿਹੜਾ ਉਹ ਐਕਸਪ੍ਰੈਸ ਨਹੀਂ ਕਰ ਸਕਦਾ ਵੀ ਮੈਨੂੰ ਕਿਹੜੀ ਨਮੋਸ਼ੀ ਆ ਜੋ ਮੈਂ 14 ਮਈ ਨੂੰ ਜਿਹੜਾ ਗੋਲੀ ਕਾਂਡ ਨੂੰ ਅੰਜਾਮ ਦਿੱਤਾ। ਉੱਥੇ ਇੱਕ ਜਿਹੜਾ ਭਾਵੁਕ ਵਿਕਟਮ ਦੇ ਪਰਿਵਾਰ ਦੇ ਵਿੱਚੋਂ ਉਸ ਦੇ ਉੱਤੇ ਉਹਨੇ ਫੜਨ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਿਹੜਾ ਉੱਥੇ ਅੰਦਰ ਮੌਜੂਦ ਸੀਗੀ ਉਸ ਨੂੰ ਡੱਕ ਲਿਆ ਉਹਦੇ ਤੱਕ ਜਿਹੜਾ ਉਹ ਨਹੀਂ ਪਹੁੰਚ ਸਕਿਆ। ਸੋ ਪੇਟਨ ਜੈਂਡਰੋਨ ਨੇ ਜਿਹੜਾ ਆ ਇਹ ਕਤਲੋਗਾਰਤ ਜਿਹੜੀ ਉਹ ਕੀਤੀ ਸੀ 10 ਕਾਊਂਟ ਜਿਹੜੇ ਫਸਟ ਡਿਗਰੀ ਮਰਡਰ ਚਾਰਜਿਸ ਜਿਹੜੇ ਇਸ ਦੇ ਉੱਤੇ ਲੱਗੇ ਆ ਤੇ ਟੈਰਰਿਜ਼ਮ ਐਕਟ ਆਫ ਡੋਮੈਸਟਿਕ ਐਕਟ ਆਫ ਟੈਰਰਿਜ਼ਮ ਦਾ ਵੀ ਇੱਕ ਕਾਊਂਟ ਇਸ ਦੇ ਉੱਤੇ ਜਿਹੜਾ ਉਹ ਲੱਗਾ ਹੈਗਾ ਆ। ਸੋ ਹੁਣ ਸੈਂਟੈਂਸਿੰਗ ਦੇ ਲਈ ਜਿਹੜਾ ਆ ਹਰਜੋਤ ਸਿੰਘ ਜੀ ਨਾਲ ਸੈਂਟੈਂਸ ਤੇ ਇਸ ਨੂੰ ਜਿਹੜੀ ਹੁਣ ਲਾਈਫ ਇਨ ਪ੍ਰਿਜ਼ਨ ਦੀ ਜਿਹੜੀ ਉਹ ਸੁਣਾ ਦਿੱਤੀ ਗਈ ਆ। ਕਈ ਲੋਕ ਕਹਿ ਰਹੇ ਹੋਣਗੇ ਵੀ ਇਸ ਨੂੰ ਕੈਪੀਟਲ ਪਨਿਸ਼ਮੈਂਟ ਵੀ ਜਿਹੜੀ ਉਹ ਦੇਣੀ ਚਾਹੀਦੀ ਸੀ ਪਰ ਕਈ ਸੂਬਿਆਂ ਦੇ ਵਿੱਚ ਇਸ ਨੂੰ ਜਿਹੜਾ ਹੁਣ ਤਰਜੀਹ ਦੇ ਤੌਰ ਦੇ ਉੱਤੇ ਨਹੀਂ ਜਿਹੜਾ ਉਹ ਰੱਖਿਆ ਜਾਂਦਾ ਹੈਗਾ ਆ। ਸੋ ਬਿਲਕੁਲ ਉਸਨੇ ਨਾਟ ਗਿਲਟੀ ਪਲੀਡ ਕੀਤਾ ਸੀ ਜਿਹਦੇ ਕਰਕੇ ਉਹਨੂੰ ਇੱਕ ਤਰ੍ਹਾਂ ਦੇ ਨਾਲ ਡੈਥ ਪੈਨਲਟੀ ਤੋਂ ਉਹ ਬਚ ਰਿਹਾ ਪਰ ਉਹ ਕਹਿੰਦਾ ਵੀ ਜੇ ਮੈਂ ਗਿਲਟੀ ਪਲੀ ਕਰ ਲੂੰਗਾ ਜੇ ਮੇਰੇ ਤੇ ਡੈਥ ਪੈਨਲਟੀ ਦੇ ਚਾਰਜ ਜਿਹੜੀ ਹੈ ਪਨਿਸ਼ਮੈਂਟ
ਨਾ ਕੀਤੀ ਜਾਊਗੀ। ਜੀ। ਸੋ ਇਹਦੇ ਵਿੱਚੋਂ ਆਪ ਫਿਰ ਵੀ ਜਿਹੜਾ ਉਹ ਬਚ ਕੇ ਨਿਕਲਣਾ ਜਿਹੜਾ ਉਹ ਚਾਹੁੰਦਾ ਆ। ਲੋਕਾਂ ਨੂੰ ਤਾਂ ਮਾਰ ਦਿੱਤਾ, ਕਹਿੰਦਾ ਪਰ ਮੈਨੂੰ ਨਾ ਮਾਰੋ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਕਾਟਲੈਂਡ ਦੀ ਨਿਕੋਲਾ ਸਟ੍ਰੋਜਨ ਜਿਹੜੀ ਆ ਉਹ ਅਸਤੀਫਾ ਦੇਣ ਜਾ ਰਹੇ ਆ। ਸਕਾਟਲੈਂਡ ਦੀ ਫਸਟ ਮਿਨਿਸਟਰ ਤੇ ਲੀਡਰ ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਦੀ, ਉਹਨਾਂ ਨੇ ਜਿਹੜੀ ਨਿਊਜ਼ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਆ। ਸਕਾਟਲੈਂਡ ਦੀ ਆਜ਼ਾਦੀ ਦੇ ਲਈ ਉਹ ਝੰਡਾ ਬਰਦਾਰ ਜਿਹੜੀ ਆ ਉਹ ਮੁੱਢ ਤੋਂ ਰਹੀ ਆ, ਤੇ ਉਸ ਦਾ ਜਿਹੜਾ ਰੈਜ਼ਿਗਨੇਸ਼ਨ ਆ ਉਸਨੇ ਸਭ ਨੂੰ ਅਚੰਭੇ ਦੇ ਵਿੱਚ ਵੀ ਪਾ ਦਿੱਤਾ ਆ। ਉਹਨੇ ਕਿਹਾ ਆ ਵੀ ਉਹ ਸੋਚਦੀ ਆ ਵੀ ਹੁਣ ਆਪਣੀ ਜੌਬ ਨੂੰ ਉਹ ਪੂਰਾ ਸਮਾਂ ਨਹੀਂ ਦੇ ਪਾਊਗੀ, ਇਸ ਲਈ ਉਹ ਅਸਤੀਫਾ ਦੇਣ ਜਾ ਰਹੀ ਆ। ਇਸ ਨੂੰ ਇੱਕ ਪੋਲਰਾਈਜ਼ਿੰਗ ਫਿਗਰ ਦੇ ਵਜੋਂ ਵੀ ਦੇਖਿਆ ਜਾਂਦਾ, ਪਰ ਸਕਾਟਲੈਂਡ ਦੇ ਬਹੁਤ ਸਾਰੇ ਲੋਕ ਇਸੇ ਹੀ ਸੋਚ ਦੇ ਨਾਲ ਜੁੜੇ ਨੇ ਵੀ ਸਾਨੂੰ ਯੂਕੇ ਦੇ ਨਾਲੋਂ ਅਲੱਗ ਕਰਕੇ ਇੱਕ ਵੱਖਰੇ ਮੁਲਕ ਦਾ ਜਿਹੜਾ ਦਰਜਾ ਆ ਉਹ ਦੇਣਾ ਚਾਹੀਦਾ ਆ। ਵੀ ਸਾਡੇ ਲਈ ਜਿਹੜੇ ਰੂਲ ਆ ਜਾਂ ਹੋਰ ਚੀਜ਼ਾਂ ਆ ਉਹ ਬ੍ਰਿਟੇਨ ਦੇ ਵਿੱਚ ਲੰਡਨ 'ਚ ਬਹਿ ਕੇ ਜਿਹੜੀਆਂ ਉਹ ਘੜੀਆਂ ਜਾਂਦੀਆਂ ਆ, ਜਦ ਕਿ ਸਾਡੀ ਆਪਣੀ ਵੱਖਰੀ ਹੋਂਦ ਆ, ਵੱਖਰੀ ਜਿਹੜੀ ਆ ਇੱਕ ਹਸਤੀ ਹੈਗੀ ਆ। ਸੋ ਇਹ ਜਿਹੜੇ ਕਹਿੰਦੇ ਵੀ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰਸ ਆ, ਉਹਨਾਂ ਦੇ ਲਈ ਸਕਾਟਲੈਂਡ ਦੇ ਇਹ ਜਿਹੜੇ ਲੀਡਰਸ ਨੇ ਇੱਕ ਹਿਸਾਬ ਦੇ ਨਾਲ ਕੰਡੇ ਵਾਂਗੂ ਹੀ ਜਿਹੜੇ ਉਹ ਰਹੇ ਨੇ। ਉਹਨਾਂ ਨੇ ਕੋਵਿਡ ਪੈਂਡੈਮਿਕ ਦੇ ਦੌਰਾਨ ਤੇ ਕਲਾਈਮੇਟ ਦੇ ਵਿੱਚ ਗਲੋਬਲ ਲੀਡਰ ਬਣਨ ਦੇ ਵਿੱਚ ਇੱਕ ਵੱਡੀ ਭੂਮਿਕਾ ਇਸ ਬੀਬੀ ਨਿਕੋਲਾ ਸਟ੍ਰੋਜਨ ਨੇ ਜਿਹੜੀ ਉਹ ਨਿਭਾਈ ਹੈਗੀ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਸਕਾਟਿਸ਼ ਨੈਸ਼ਨਲ ਪਾਰਟੀ ਨੂੰ ਨਵਾਂ ਲੀਡਰ ਨਹੀਂ ਮਿਲ ਜਾਂਦਾ, ਉਨੀ ਦੇਰ ਤੱਕ ਇਹ ਅਹੁਦੇ ਦੇ ਉੱਤੇ ਬਰਕਰਾਰ ਜਿਹੜੇ ਉਹ ਰਹਿਣਗੇ। ਕੁਝ ਮਹੀਨੇ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ, ਨਿਊਜ਼ੀਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ, ਉਸਨੇ ਵੀ ਅਸਤੀਫਾ ਇਸੇ ਲਈ ਜਿਹੜਾ ਉਹ ਦੇ ਦਿੱਤਾ ਸੀਗਾ ਵੀ ਮੈਨੂੰ ਨਹੀਂ ਲੱਗਦਾ ਵੀ ਮੈਂ ਹੁਣ ਪੂਰਾ ਵਕਤ ਜਾਂ ਪੂਰੀ ਸ਼ਿੱਦਤ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰ ਸਕਦੀ ਹਾਂ। ਤੇ ਇੱਕ ਆਪਾਂ ਉਸ ਮੁਲਕ ਤੋਂ ਆਏ ਆ ਜਿੱਥੇ ਕਬਰ ਦੇ ਵਿੱਚ ਅੱਧੀਆਂ ਲੱਤਾਂ ਵੀ ਲਮਕੀਆਂ ਹੋਣ, ਤਾਂ ਕਹਿੰਦੇ ਆ ਵੀ ਕੁਰਸੀ ਜਿਹੜੀ ਆ ਉਹ ਥੱਲੋਂ ਜਿਹੜੀਆਂ ਆ ਉਹ ਨਾ ਨਿਕਲ ਜਾਵੇ, ਤੇ ਅਸੀਂ ਜਿਹੜਾ ਆ ਉਹ ਕੰਮਕਾਰ ਜਿਹੜਾ ਉਹ ਕਰਨੋਂ ਨਹੀਂ ਛੱਡਣਾ, ਤੇ ਸਾਡੀ ਅਹਿਮੀਅਤ ਜਿਹੜੀ ਆ ਉਹ ਬਰਕਰਾਰ ਜਿਹੜੀ ਉਹ ਰਵੇ। ਸੋ ਇਹ ਬਹੁਤ ਘੱਟ ਪੋਲੀਟੀਸ਼ੀਅਨਾਂ ਦੇ ਨਸੀਬ ਆਉਂਦਾ ਆ ਵੀ ਉਹ ਆਪਣੇ ਕਹੇ ਤੇ ਵੀ ਆਪਣੇ ਹਿਸਾਬ ਦੇ ਨਾਲ ਪੋਲੀਟੀਕਲ ਕਰੀਅਰ ਚੋਂ ਜਦੋਂ ਉਹ ਪੂਰੀ ਚੜ੍ਹਾਈ ਤੇ ਹੋਣ ਵੀ ਉਹ ਵਿੱਚੋਂ ਛੱਡ ਕੇ ਜਾਣ। ਜੀ, ਗੋਲਡਨ ਸਟੇਟ ਕੈਲੀਫੋਰਨੀਆ ਦੀ ਪੋਪੂਲੇਸ਼ਨ 5 ਲੱਖ ਪਿਛਲੇ 2 ਸਾਲਾਂ ਦੇ ਵਿੱਚ ਘਟੀ ਹੈਗੀ ਆ। ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਤੋਂ ਲੋਕ ਮੂਵ ਹੋ ਰਹੇ ਆ। ਅਪ੍ਰੈਲ 2020 ਤੋਂ ਲੈ ਕੇ ਜੁਲਾਈ 2022 ਤੱਕ ਜਿਹੜੇ ਲੋਕ ਆਏ ਆ ਤੇ ਮੂਵ ਹੋਏ ਆ, ਉਹਨਾਂ ਦੀ ਗਿਣਤੀ 7 ਲੱਖ ਜਿਹੜੇ ਲੋਕ ਆ ਉਹ ਬਣਦੀ ਆ। ਸੋ ਇਹ ਬਹੁਤ ਸਾਰੇ ਲੋਕ ਆਏ ਵੀ ਆ, ਪਰ ਜੇ ਟੋਟਲ ਗਿਣਤੀ ਕੀਤੀ ਜਾਵੇ, ਕਹਿੰਦੇ ਵੀ 7 ਲੱਖ ਲੋਕ ਕੈਲੀਫੋਰਨੀਆ ਤੋਂ ਮੂਵ ਆਊਟ ਹੋ ਗਏ ਆ। ਦੂਜੀ ਸਟੇਟ USA ਦੇ ਵਿੱਚ ਨਿਊਯਾਰਕ ਆ, ਜਿਨ੍ਹਾਂ ਨੇ 15,000 ਤੋਂ ਵੱਧ ਲੋਕ ਉੱਥੇ ਮੂਵ ਹੋ ਗਏ ਆ। ਸੋ ਰੀਜ਼ਨ ਇਹੀ ਦੱਸ ਰਹੇ ਆ ਜੋ ਮੂਵ ਹੋ ਰਹੇ ਆ ਕੈਲੀਫੋਰਨੀਆ ਤੋਂ, ਭਈ ਹਾਊਸਿੰਗ ਕਾਸਟ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਆ। ਆਪਾਂ ਨੂੰ ਪਤਾ ਹੀ ਆ, ਘਰਾਂ ਦੀ ਕਾਸਟ, ਰੈਂਟ ਬਹੁਤ ਜ਼ਿਆਦਾ ਆ। ਦੂਸਰੇ ਨੰਬਰ ਤੇ ਕਮਿਊਟ ਲੌਂਗ ਆ, ਜਦੋਂ ਤੁਸੀਂ ਕੰਮ ਤੇ ਜਾਂਦੇ ਆ ਬਹੁਤ ਲੰਮਾ ਰਸਤਾ ਆ, ਲੰਮੇ ਘੰਟੇ, ਲੰਮੇ ਮਿੰਟ ਲੱਗਦੇ ਹੈਗੇ ਆ, ਤੇ ਭੀੜ ਬਹੁਤ ਜ਼ਿਆਦਾ ਆ। ਕ੍ਰਾਈਮ ਵੱਧ ਰਿਹਾ, ਹੋਮਲੈਸਨੈਸ ਬਹੁਤ ਵੱਧ ਰਹੀ ਆ। ਪੋਲੂਸ਼ਨ ਜੋ ਵੱਡੇ ਏਰੀਏ ਆ, ਲਾਰਜ ਅਰਬਨ ਏਰੀਆਜ਼, ਉਹਨਾਂ ਦੇ ਵਿੱਚ ਹੈਗੀ ਆ। ਸੋ ਈਵਨ ਦੋ ਬਹੁਤ ਕੰਪਨੀਆਂ ਨੇ ਵਰਕ ਫਰੋਮ ਹੋਮ ਦਿੱਤਾ ਆ, ਸੋ ਲੋਕ ਪਹਿਲਾਂ ਕੈਲੀਫੋਰਨੀਆ ਦੇ ਰੂਰਲ ਏਰੀਆ ਵੱਲ ਨੂੰ ਦੇਖ ਰਹੇ ਸੀ, ਹੁਣ ਉਹ ਤੋਂ ਬਾਅਦ ਹੋਰ ਸਟੇਟਾਂ ਨੂੰ। ਆਪਾਂ ਪਿਛਲੇ ਦਿਨਾਂ 'ਚ ਖਬਰ ਕੀਤੀ ਸੀ, ਯੂਟਾ ਦੇ ਗਵਰਨਰ ਨੇ ਤਾਂ ਇਹੀ ਕਹਿਤਾ ਸੀ ਵੀ ਭਾਈ ਕੈਲੀਫੋਰਨੀਆ ਵਾਲਿਓ ਤੁਸੀਂ ਸਾਡੇ ਨਾਲ ਆਓ। ਸੋ ਆਇਓਵਾ, ਕੈਲੀਫੋਰਨੀਆ, ਹੋਰ ਸਟੇਟਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਜੋ ਆ ਉਹ ਮੂਵ ਹੋ ਰਹੇ ਆ। ਤੇ ਕੈਲੀਫੋਰਨੀਆ ਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ, ਕਹਿੰਦੇ ਵੀ ਜਿਹੜੇ ਲੋਕਾਂ ਦੇ ਜਨਮ ਹੋਏ ਆ ਤੇ ਜੋ ਲੋਕ ਮਰੇ ਆ, ਉਹਨਾਂ ਨਾਲੋਂ 2 ਲੱਖ ਗਿਣਤੀ ਜਿਹੜੀ ਵਧੀ ਹੈਗੀ ਆ। ਸੋ ਜ਼ਿਆਦਾ ਲੋਕ ਜੰਮੇ ਆ ਤੇ ਡੈਥ ਜਿਹੜੀ ਆ ਉਹ ਉਸ ਦੇ ਮੁਕਾਬਲੇ ਲੋਕਾਂ ਦੀ ਘੱਟ ਹੋਈ ਆ। ਪਿਛਲੇ 2 ਸਾਲਾਂ ਦੇ ਜੋ ਫਿਗਰਸ ਆ ਉਹ ਆਏ ਹੈਗੇ ਆ। ਜੀ ਜੀ ਬਿਲਕੁਲ। ਟੈਕਸਸ ਤੇ ਫਲੋਰੀਡਾ ਨੇ ਜੋ ਲੋਕ ਆ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਟੈਕਸਸ ਦੇ ਵਿੱਚ 8,84,000 ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਪਿਛਲੇ ਅਪ੍ਰੈਲ 2020 ਤੋਂ ਲੈ ਕੇ ਜੁਲਾਈ 2022 'ਚ। ਤੇ ਜੋ ਫਲੋਰੀਡਾ ਸਟੇਟ ਆ, ਉੱਥੇ ਵੀ 7,07,000 ਲੋਕਾਂ ਦਾ ਵਾਧਾ ਹੋਇਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਈਸਟ ਪੈਲਸਟੀਨ ਓਹਾਇਓ ਦੇ ਵਿੱਚ ਇੱਕ
ਜਿਹੜੀ ਟ੍ਰੇਨ ਆ ਉਹ ਡੀਰੇਲ ਹੋ ਚੁੱਕੀ ਆ। ਪਿਛਲੇ ਕਈ ਦਿਨਾਂ ਤੋਂ ਇਹ ਪ੍ਰੋਬਲਮ ਆਈ ਆ। ਉਸ ਦੇ ਵਿੱਚ ਬਹੁਤ ਹੀ ਘਾਤਕ ਮਟੀਰੀਅਲ ਆ, ਜਿਸ ਦੇ ਵਿੱਚ 20 ਕਾਰਸ ਜਿਹੜੀਆਂ ਹੈਜ਼ਰਡਸ ਮਟੀਰੀਅਲ ਆ ਉਹ ਡੀਰੇਲ ਹੋਈਆਂ ਆ। ਉੱਥੇ ਟ੍ਰੈਂਚ ਵਿੱਚ ਪਾ ਕੇ ਹੁਣ ਉਸ ਨੂੰ ਸਾੜਿਆ ਜਾ ਰਿਹਾ ਆ। ਪੀਵੀਸੀ ਦੀਆਂ ਪਾਈਪਾਂ ਬਣਾਉਣ ਵਾਲਾ ਜਿਹੜਾ ਇੱਕ ਕੈਮੀਕਲ ਆ, ਟਾਕਸਿਕ ਕੈਮੀਕਲ ਆ, ਉਹ ਇਸ ਦੇ ਵਿੱਚੋਂ ਲੰਘ ਰਿਹਾ। ਇਹ ਟ੍ਰੇਨ ਦੇ ਵਿੱਚ ਜਿਹੜਾ ਉਹ ਜਾ ਰਿਹਾ ਸੀ, ਜਿੱਥੇ ਡੀਰੇਲਮੈਂਟ ਹੋਈ ਆ। ਗੱਡੀ ਜਿਹੜੀ ਆ ਲੀਹੋਂ ਲੱਥੀ ਆ, ਐਕਸੀਡੈਂਟ ਜਿਹੜਾ ਹੋਇਆ। ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅੱਗ ਜਿਹੜੀ ਆ ਉੱਥੇ ਲੱਗੀ ਹੋਈ ਆ, ਉਸ ਨੂੰ ਅੱਗ ਬਾਲ ਕੇ ਜਿਹੜਾ ਉਹ ਸਾੜਿਆ ਜਾ ਰਿਹਾ। ਬਹੁਤ ਹੀ ਜ਼ਿਆਦਾ ਘਾਤਕ ਕੈਮੀਕਲ ਜਿਹੜਾ ਆ ਹਰਜੋਤ ਸਿੰਘ ਜੀ ਉਹ ਦੱਸਿਆ ਜਾਂਦਾ ਆ। ਉਸਦੇ ਆਲੇ ਦੁਆਲੇ ਇਸ ਟਾਈਮ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਆ। ਉੱਥੋਂ ਦੇ ਗਵਰਨਰ ਡਿਵਾਈਨ, ਉਹਨਾਂ ਨੇ ਕਿਹਾ ਵੀ ਇਹ ਮੈਟਰ ਆਫ ਲਾਈਫ ਐਂਡ ਡੈਥ ਆ। ਨਾਲ ਦੇ ਨਾਲ ਤੁਰੰਤ ਜਿਹੜਾ ਆ ਉਸ ਇਲਾਕੇ ਨੂੰ, ਈਸਟ ਪੈਲਸਤੀਨ ਜਿਹੜਾ ਸ਼ਹਿਰ ਜਿਸ ਦੇ ਵਿੱਚ ਇਹ ਡੀਰੇਲਮੈਂਟ ਹੋਈ ਆ, ਉਹ ਨਿਕਲ ਜਾਓ। ਇਸ ਦੇ ਵਿੱਚ ਇਹ ਕੋਈ ਵੀ ਇੱਕ ਹਿਸਾਬ ਦੇ ਨਾਲ ਇਹ ਨਹੀਂ ਆ ਵੀ ਇਹ ਤੋਂ ਜਿਹੜਾ ਬਚਿਆ ਜਾ ਸਕਦਾ। ਇਕੋਲੋਜੀਕਲ ਫਾਲਆਊਟ ਵੀ ਜਿਹੜਾ ਹੋ ਰਿਹਾ, ਜਿਹੜੇ ਜਾਨਵਰ ਆ ਉਹ ਮੰਨ ਰਹੇ ਆ, ਸਿਕਨੈਸ, ਲੋਕ ਬਿਮਾਰ ਵੀ ਜਿਹੜੇ ਆ ਉਹ ਹੋ ਰਹੇ ਆ ਓਹਾਇਓ ਦੀ ਟਾਕਸਿਕ ਡੀਰੇਲਮੈਂਟ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਇਹ ਜਿਹੜੀਆਂ ਕ੍ਰੈਸ਼ ਹੋਈਆਂ ਕਾਰ, ਇਹਨਾਂ ਦੇ ਵਿੱਚ ਵਾਈਨਲ ਕਲੋਰਾਈਡ, ਬੁਟਲ ਆਰਸਲੇਟ ਤੇ ਇਥਿਲੀਨ ਗਲਾਈਕੋਲ ਤੇ ਹੋਰ ਇਦਾਂ ਦੇ ਜਿਹੜੇ ਕਾਫੀ ਮਾੜੇ ਤੇ ਟਾਕਸਿਕ ਰਸਾਇਣ ਜਿਹੜੇ ਇਸ ਦੇ ਵਿੱਚ ਸਨ, ਜਿਹਦੇ ਕਰਕੇ ਹੁਣ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ। 2000 ਤੋਂ ਵੱਧ ਜਿਹੜੇ ਲੋਕ ਉੱਥੇ ਰਹਿੰਦੇ ਸੀ ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ ਆ। 50 ਕਾਰਾਂ ਦੀ ਡੀਰੇਲਮੈਂਟ ਪਿਛਲੀ 3 ਫਰਵਰੀ ਦੀ ਜਿਹੜੀ ਉਹ ਉੱਥੇ ਹੋਈ ਆ। ਤੇ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਚਿੰਤਾ ਆ ਉਹ ਦੁਨੀਆ ਨੂੰ ਉਹ ਸਤਾ ਰਹੀ ਆ, ਉੱਥੋਂ ਦੇ ਖਾਸ ਕਰਕੇ ਲੋਕਾਂ ਨੂੰ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਕਈ ਲੋਕਾਂ ਨੇ ਦੱਸ ਰਹੇ ਆ ਵੀ ਉਹਨਾਂ ਦੇ ਜਿਹੜੇ ਪੈਟ ਚਿਕਨਸ ਆ, ਫਿਸ਼ ਆ, ਹੋਰ ਜਿਹੜੇ ਜਾਨਵਰ ਆ ਉਹ ਕਈ ਮਰ ਚੁੱਕੇ ਆ, ਕਿਉਂਕਿ ਇਸ ਟਾਕਸਿਕ ਮਟੀਰੀਅਲ ਨੂੰ ਜਿਹੜੀ ਹੁਣ ਅੱਗ ਲੱਗੀ ਆ, ਉਹਦੇ ਵੀ ਜਿਹੜੇ ਫਿਊਮਸ ਆ ਉਹ ਉਤੋਂ ਵੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਘਾਤਕ ਮੰਨੇ ਜਿਹੜੇ ਹੋ ਜਾਂਦੇ ਆ। ਨਾਰਫੋਕ ਸਦਰਨ ਫਰੇਟ ਟ੍ਰੇਨ ਜਿਹੜੀਆਂ 50 ਕਾਰਾਂ ਇਹਦੀਆਂ ਡੀਰੇਲ ਹੋਈਆਂ, ਬੋਗੀਆਂ ਜਿਹੜੀਆਂ ਆ ਉਹ ਡੀਰੇਲ ਹੋਈਆਂ ਆ। ਤੇ ਇਸ ਦੇ ਵਿੱਚ ਕਹਿੰਦੇ ਦੱਸਿਆ ਜਾ ਰਿਹਾ ਵੀ ਇੱਕ ਐਕਸਲ ਉਸ ਦਾ ਇਨਵੈਸਟੀਗੇਟਰਸ ਨੇ ਦੇਖਿਆ ਵੀ ਉਹ ਟੁੱਟਿਆ ਸੀਗਾ। ਇਹਨਾਂ ਰੇਲ ਟੈਂਕਰਸ ਦੇ ਵਿੱਚ ਇਹ ਘਾਤਕ ਰਸਾਇਣ ਜਿਹੜੇ ਉਹ ਜਾ ਰਹੇ ਸੀਗੇ। ਵੀਡੀਓ ਫੁਟੇਜ ਇਸ ਟਾਈਮ ਇਸ ਦੀਆਂ ਬਹੁਤ ਜ਼ਿਆਦਾ ਵਾਇਰਲ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਅੱਗਾਂ ਜਿਹੜੀਆਂ ਉੱਥੇ ਲੱਗ ਗਈਆਂ ਹੈਗੀਆਂ ਆ। ਉਧਰ ਨਿਊਜ਼ ਨੇਸ਼ਨ ਦਾ ਇੱਕ ਰਿਪੋਰਟਰ, ਉਸ ਨੂੰ ਅਰੈਸਟ ਜਿਹੜਾ ਆ ਉਹ ਕਰ ਲਿਆ ਸੀਗਾ ਈਸਟ ਪੈਲਸਤੀਨ ਦੇ ਵਿੱਚ, ਜਦ ਉਸਨੇ ਲੋਕਾਂ ਦੇ ਨਾਲ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ। ਐਵਨ ਲੈਂਬਾਰਟ ਨੇ ਜਿਹੜਾ ਉਹ ਕਿਹਾ ਵੀ ਉਸ ਦੇ ਉੱਤੇ ਜਿਹੜੇ ਚਾਰजेस ਕ੍ਰਿਮੀਨਲ ਟ੍ਰੈਸਪਾਸਿੰਗ ਦੇ ਜਿਹੜੇ ਉਹ ਲਾਏ ਨੇ, ਰਜਿਸਟਿੰਗ ਅਰੈਸਟ ਦੇ ਜਿਹੜੇ ਆ ਉਹ ਲਗਾਏ ਗਏ ਨੇ। ਤੇ ਹੁਣ ਉਹਨਾਂ ਚਾਰजेस ਨੂੰ ਉਹਨਾਂ ਨੇ ਹਟਾ ਦਿੱਤਾ। ਕਹਿੰਦੇ ਵੀ ਮੈਂ ਇਹੀ ਉਮੀਦ ਕਰਦਾ ਵੀ ਮੇਰੀ ਅਰੈਸਟ ਦੇ ਨਾਲ ਜਿਹੜੇ ਈਸਟ ਪੈਲਸਤੀਨ ਦੇ ਵਿੱਚ ਰਹਿ ਰਹੇ ਨੇ ਲੋਕ ਓਹਾਇਓ 'ਚ, ਉਹਨਾਂ ਦੇ ਬਾਰੇ ਲੋਕ ਜਿਹੜੀ ਆ ਹੋਰ ਗੱਲ ਜਿਹੜੀ ਉਹ ਕਰਨ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਮਸਲਾ ਉੱਥੇ ਬਹੁਤ ਜ਼ਿਆਦਾ ਭਖਿਆ ਪਿਆ ਆ। ਇਸ ਦੀ ਤਾਰ ਕਹਿੰਦੇ ਵੀ ਪਿੱਛੇ ਹੋਰ ਵੀ ਜੇ ਜਾਈਏ ਤਾਂ ਜੁੜਦੀ ਆ। ਟਰੰਪ ਕਾਰਜਕਾਲ ਦੇ ਵਿੱਚ ਇੱਥੇ ਨਾ ਰੈਗੂਲੇਸ਼ਨ ਸੀਗੀਆਂ ਵੀ ਕਿਉਂਕਿ ਇਹ ਰਿਹਾਇਸ਼ੀ ਇਲਾਕਿਆਂ 'ਚੋਂ ਆ ਤੇ ਇੱਥੇ ਬ੍ਰੇਕਿੰਗ ਜ਼ਿਆਦਾ ਹੋਣੀ ਚਾਹੀਦੀ ਆ। ਇਹ ਦੱਸਿਆ ਗਿਆ ਵੀ ਟਰੰਪ ਹੁਣਾਂ ਨੇ ਇਹਦੇ ਉੱਤੇ ਬ੍ਰੇਕਿੰਗ ਲਾਉਣ ਦੇ ਲਈ ਜਿਹੜੀਆਂ ਰੈਗੂਲੇਸ਼ਨ ਸੀ ਉਹਨਾਂ ਨੂੰ ਚੱਕ ਦਿੱਤਾ ਗਿਆ ਸੀ। ਇਹ ਬ੍ਰੇਕਿੰਗ ਦੀਆਂ ਹਦਾਇਤਾਂ ਉੱਥੇ ਜ਼ਿਆਦੀਆਂ ਲਾਉਣ ਦੀਆਂ ਰੈਗੂਲੇਸ਼ਨ ਤਾਂ ਹੀ ਉਹ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਵੀ ਇੱਦਾਂ ਦੀ ਜਿਹੜੀ ਖਤਰਾ ਆ ਉਹ ਨਾ ਬਣੇ, ਉਹ ਤੋਂ ਬਚਿਆ ਜਾ ਸਕੇ। ਪਰ ਉਹ ਰੈਗੂਲੇਸ਼ਨ ਹਟਣ ਤੋਂ ਬਾਅਦ ਦੇ ਵਿੱਚ ਇਹ ਮੇਜਰ ਡੀਰੇਲਮੈਂਟ ਜਿਹੜੀ ਉਹ ਹੋਈ ਆ ਤੇ ਹੁਣ ਇਹ ਨੁਕਸਾਨ ਜਿਹੜਾ ਉੱਥੋਂ ਦੇ ਲੋਕਾਂ ਨੂੰ ਝੱਲਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਨੈਟਫਲਿਕਸ ਨੇ ਇੱਕ ਸੀਰੀਜ਼ ਵੀ ਕੱਢੀ ਸੀ, ਜਿਹਦੇ ਵਿੱਚ ਉਹਨਾਂ ਨੇ ਈਸਟ ਪੈਲਸਤਾਈਨ ਡਿਜ਼ਾਸਟਰ ਪ੍ਰੈਡਿਕਟ ਕੀਤਾ ਸੀ। ਉੱਥੇ ਦੇ ਗਵਰਨਰ ਓਹਾਇਓ ਦੇ ਮਾਈਕ ਡਿਵਾਈਨ, ਉਹਨਾਂ ਨੇ ਕਿਹਾ ਵੀ ਕਾਂਗਰਸ ਨੂੰ ਬਹੁਤ ਜਲਦੀ ਐਕਟ ਕਰਨਾ ਚਾਹੀਦਾ। ਵੀ ਕਿੰਨਾ ਅਨਫੋਰਚੂਨੇਟ ਆ ਵੀ ਜੋ ਫੈਡਰਲ ਗਵਰਨਮੈਂਟ ਦੇ ਮੁਤਾਬਕ ਕਹਿੰਦੇ ਵੀ ਸਟੇਟ ਨੂੰ ਉਹ ਦੱਸਦੇ ਨਹੀਂ ਹੈ ਵੀ ਅਸੀਂ ਕਿਸ ਟਾਈਮ ਦੇ ਉੱਤੇ ਟ੍ਰੇਨ ਉੱਥੋਂ ਤੇ ਕਿਹੜੇ ਮਟੀਰੀਅਲ ਦੇ ਨਾਲ ਲੈ ਕੇ ਜਾ ਰਹੇ ਹੈਗੇ ਆ। ਸੋ ਤਾਂ ਕਿ ਉਹ ਪਹਿਲਾਂ ਹੀ ਪ੍ਰਪੇਅਰ ਰਹਿਣ।
2020 ਨੈਟਫਲਿਕਸ ਡਿਜ਼ਾਸਟਰ ਮੂਵੀ ਇੱਕ ਵਾਈਟ ਨੋਇਜ਼ ਕਰਕੇ ਵੀ ਆਈ ਸੀ। ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਪ੍ਰੈਡਿਕਟ ਕੀਤਾ ਗਿਆ ਸੀ ਵੀ ਇੰਨਾ ਵੱਡਾ ਡਿਜ਼ਾਸਟਰ ਇਹ ਹੋ ਸਕਦਾ ਹੈਗਾ। ਸੋ ਇਹ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਖਤਰਨਾਕ ਚੀਜ਼ ਜਿਹੜੀ ਉੱਥੇ ਬਣੀ ਪਈ ਆ। ਲੋਕਾਂ ਦੇ ਨਾਲ ਜਿਹੜੇ ਵਾਈਲਡ ਲਾਈਫ ਜਾਨਵਰ ਇਕੋਲੋਜੀ ਤੇ ਵੀ ਉਸ ਦਾ ਕਾਫੀ ਭੈੜਾ ਅਸਰ ਜਿਹੜਾ ਜ਼ਰੂਰ ਜੀ ਪਵੇਗਾ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਵੈਦਰ ਨੇ ਬਹੁਤ ਜ਼ਿਆਦਾ ਜਿਹੜਾ ਆ ਲੋਕਾਂ ਦੇ ਵਿੱਚ ਘਬਰਾਹਟ ਪੈਦਾ ਕੀਤੀ ਹੋਈ ਆ। ਸਦਰਨ ਕੈਲੀਫੋਰਨੀਆ 'ਚ ਟੈਂਪਰੇਚਰ ਬਹੁਤ ਡਾਊਨ ਗਿਆ ਆ। ਗ੍ਰੇਪ ਵਾਈਨ ਦਾ ਏਰੀਆ ਜੋ ਹਾਈਵੇ 5 ਆ ਜਿੱਥੇ ਆਪਾਂ ਇੱਧਰੋਂ ਜਾਂਦੇ ਹੈਗੇ ਆ ਸਟਾਕਟਨ ਵਾਲੀ ਸਾਈਡ ਤੋਂ ਕੈਲੀਫੋਰਨੀਆ ਸੈਕਰਾਮੈਂਟੋ ਤੋਂ ਲਾਸ ਐਂਜਲਸ ਨੂੰ, ਤੇ ਉਹ ਪਹਾੜੀਆਂ ਉਹ ਸਾਰੀ ਰਾਤ ਜਿਹੜਾ ਬੰਦ ਰਿਹਾ ਤੇ ਅੱਜ ਸਵੇਰੇ ਉਸ ਨੂੰ ਖੋਲ੍ਹਿਆ ਗਿਆ 8 ਵਜੇ। ਟੈਂਪਰੇਚਰ 27 ਡਿਗਰੀ ਤੋਂ ਵੀ ਘੱਟ ਪਹੁੰਚ ਗਿਆ ਸੀ ਸਦਰਨ ਕੈਲੀਫੋਰਨੀਆ 'ਚ। ਰਿਵਰਸਾਈਡ, ਸੈਨ ਬਰਨਾਰਡੀਨੋ, ਓਨਟਾਰੀਓ, ਮਰੀਨੋ ਵੈਲੀ, ਫੰਟਾਨਾ, ਰੈਂਚੋ ਕੁਕਾਮੋਂਗਾ ਤੇ ਕਰੋਨਾ, ਇਹ ਸਾਰੇ ਏਰੀਏ ਦੇ ਵਿੱਚ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਵੀ 36-37 ਡਿਗਰੀ ਦੇ ਕਰੀਬ ਟੈਂਪਰੇਚਰ ਪਹੁੰਚਿਆ ਹੋਇਆ ਆ। ਜਿਹੜੀ ਫਰੋਸਟ ਤੇ ਫਰੀਜ਼ ਕੰਡੀਸ਼ਨ ਕਰਕੇ ਬਹੁਤ ਸਾਰੀਆਂ ਫਸਲਾਂ ਆ ਉਹ ਮਰ ਜਾਣਗੀਆਂ। ਵੈਜੀਟੇਬਲ ਦੇ ਉੱਤੇ ਜੋ ਸਬਜ਼ੀਆਂ ਆ ਉਹਨਾਂ ਦੇ ਉੱਤੇ ਬੜਾ ਇਹਦਾ ਅਸਰ ਪੈ ਰਿਹਾ ਹੈਗਾ ਆ। ਸੋ ਜਿਹੜੀਆਂ ਚੀਜ਼ਾਂ ਪ੍ਰੋਟੈਕਟਡ ਨਹੀਂ ਹੈਗੀਆਂ, ਈਵਨ ਆਊਟਡੋਰ ਪਲੰਬਿੰਗ ਤੱਕ ਵੀ ਜਿਹੜਾ ਆ ਇਹਦਾ ਅਸਰ ਪੈ ਰਿਹਾ। ਸੋ ਜੇ ਕੋਈ ਸਾਡੇ ਸਰੋਤੇ ਨੇ ਅਪਡੇਟ ਵੀ ਹੋਵੇ ਖਾਸ ਕਰਕੇ ਗ੍ਰੇਪ ਵਾਈਨ ਵਾਲੀ, ਜਾਂ ਕੱਲ ਫਲੈਗਸਟਾਫ ਦੀ ਵੀ ਐਰੀਜ਼ੋਨਾ ਦੀ ਖਬਰ ਦਿੱਤੀ ਸੀ ਵੀ ਕਿਸ ਤਰ੍ਹਾਂ ਦੀ ਉੱਥੇ ਕੰਡੀਸ਼ਨ ਆ, ਤੇ ਜਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408-272-5200 ਤੇ ਕਾਲ ਕਰ ਦਿਓ 4082725200 ਤੇ ਆਪਾਂ ਆਪਣੇ ਸਰੋਤਿਆਂ ਦੇ ਨਾਲ ਇਹ ਸਾਂਝੀ ਕਰ ਦੇਵਾਂਗੇ। ਜੀ ਬਿਲਕੁਲ। ਸੋ ਇਹ ਜਿਹੜੀ ਇਸ ਟਾਈਮ ਚੀਜ਼ ਜਿਹੜੀ ਉੱਥੇ ਬਣੀ ਪਈ ਆ, ਕੱਲ੍ਹ ਆਪਾਂ ਨੂੰ ਦੱਸਿਆ ਸੀਗਾ ਵੀ ਉੱਧਰ ਵੀ ਤੇਜ਼ ਹਵਾਵਾਂ ਬਹੁਤ ਜਿਹੜੀਆਂ ਚੱਲਣੀਆਂ, ਤੇ HP ਵਾਲੇ ਜਿਹੜੇ ਉਹ ਪਾਸੇ, ਤੇ ਉੱਧਰ ਵੀ ਟਰੱਕ ਟ੍ਰੇਲਰ ਕਾਫੀ ਕੱਲ੍ਹ ਜਿਹੜੇ ਉਲਟੇ ਸੀਗੇ। ਅੱਜ ਵੀ ਜੇ ਤੇਜ਼ ਹਵਾਵਾਂ ਹੋਣਗੀਆਂ ਤਾਂ ਭਾਈ ਕੁਛ ਸਮਾਂ ਜਿਹੜਾ ਉਹ ਬਚ ਕੇ ਜਿਹੜਾ ਉੱਥੋਂ ਨਿਕਲੋ, ਰੋਕ ਕੇ ਜਿਹੜਾ ਉਹ ਨਿਕਲ ਜਿਓ, ਰਾਦਰ ਦੈਨ ਫਿਰ ਜ਼ਿਆਦਾ ਲੰਮਾ ਵਕਤ ਤਾਂ ਹੀ ਐਕਸੀਡੈਂਟ ਦੇ ਵਿੱਚ ਨਾ ਆ ਜਾਇਓ ਤੇ ਉੱਧਰ ਫਸ ਨਾ ਜਾਇਓ। ਉਹ ਵੀ ਜਿਹੜੀ ਪ੍ਰੋਬਲਮ ਅਦਰਵਾਈਜ਼ ਰਹਿੰਦੀ ਆ। ਤੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਕੁਝ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਟਰਕੀ ਸੀਰੀਆ ਦੇ ਵਿੱਚ ਜੋ ਭੁਚਾਲ ਆਇਆ ਆ ਉਸ ਨੇ ਜੋ ਤਬਾਹੀ ਕੀਤੀ ਉਹ ਕਿਸੇ ਤੋਂ ਛਿਪੀ ਨਹੀਂ ਆ, ਪਰ ਉਸੇ ਦੌਰਾਨ ਕਈ ਜਿਹੜੇ ਉੱਥੇ ਹੀਰੋ ਵੀ ਆਪਣੇ ਸਾਹਮਣੇ ਨਜ਼ਰ ਆ ਰਹੇ ਨੇ। ਇੱਕ ਹਸਪਤਾਲ ਜਿੱਥੇ ਕਿ ਨਵ ਜਨਮੇ ਬੱਚਿਆਂ ਨੂੰ ਰੱਖਿਆ ਜਾਂਦਾ ਆ ਇਨਕਿਊਬੇਟਰਸ ਦੇ ਵਿੱਚ, ਕਹਿੰਦੇ ਵੀ ਉੱਥੇ ਦੀਆਂ ਨਰਸਿਸ ਜਦ ਭੁਚਾਲ ਆ ਰਿਹਾ ਸੀ ਪੂਰੀ ਤਰ੍ਹਾਂ ਹਿਲਜੁਲ ਜਿਹੜੀ ਹੋ ਰਹੀ ਸੀ, ਇਨਕਿਊਬੇਟਰ ਡਿੱਗ ਨਾ ਜਾਣ ਜਾਂ ਬੱਚਿਆਂ ਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਪਹੁੰਚੇ, ਉਹ ਫੜ ਕੇ ਜਿਹੜੀਆਂ ਆ ਇਨ ਨਰਸਿਸ ਨੇ ਇਹਨਾਂ ਬੱਚਿਆਂ ਨੂੰ ਇਨਕਿਊਬੇਟਰਸ ਨੂੰ ਜਿਹੜਾ ਫੜੀ ਰੱਖਿਆ ਤਾਂ ਜੋ ਇਹ ਜਿਹੜੇ ਨਵ ਜਨਮੇ ਬੱਚੇ ਆ ਉਹਨਾਂ ਦਾ ਬਚਾਅ ਹੋ ਸਕੇ। ਸੋ ਕੈਟਾਸਟ੍ਰੋਫਿਕ ਜਿਹੜੇ ਇਵੈਂਟ ਇਹ ਵਾਪਰਿਆ ਸੀਗਾ, ਅਰਥਕੁਏਕ ਜੋ ਕਿ ਕੁਛ ਵੀਕ ਪਹਿਲਾਂ ਜਿਹੜਾ ਉੱਥੇ ਆਇਆ ਸੀਗਾ,
ਉਹਨਾਂ ਦੀ ਇੱਕ ਵੀਡੀਓ ਫੁਟੇਜ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਟਰਕੀ ਦੇ ਹੀ ਹੈਲਥ ਮਿਨਿਸਟਰ ਡਾਕਟਰ ਫਹਿਰਤੀਨ ਕੋਕਾ ਉਹਨਾਂ ਨੇ ਇਹ ਜਿਹੜੀ ਵੀਡੀਓ ਆ ਉਹ ਰਿਲੀਜ਼ ਕੀਤੀ ਆ। ਜਿਹੜਾ ਗਾਜ਼ਨਟੈਪ ਤੇ ਉੱਥੇ ਦੇ ਇੱਕ ਲੋਕਲ ਹਸਪਤਾਲ ਦੀ ਜਿਹੜੀ ਆ ਉਹਨਾਂ ਨੇ ਵੀਡੀਓ ਆਈ ਆ। ਸੋ ਕਹਿੰਦੇ ਵੀ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਇਹਨਾਂ ਨਰਸਾਂ ਨੇ ਆਪਣੀ ਜਾਨ ਵੀ ਜਿਹੜੀ ਉਸ ਟਾਈਮ ਦੇ ਉੱਤੇ ਦਾਅ ਦੇ ਉੱਤੇ ਲਾ ਦਿੱਤੀ ਤਾਂ ਜੋ ਇਹ ਬੱਚੇ ਆ ਉਹਨਾਂ ਨੂੰ ਵੱਧ ਤੋਂ ਵੱਧ ਚਾਂਸ ਜਿਹੜਾ ਆ ਉਹ ਮਿਲ ਜਾਵੇ। ਜੀ, ਅਗਲੀ ਖਬਰ ਮੈਂ ਚਲੀਏ। ਕਹਿੰਦੇ ਵੀ ਇੱਕ ਵਾਲਮਾਰਟ ਦੇ ਵਿੱਚ 82 ਸਾਲਾਂ ਦਾ ਬਜ਼ੁਰਗ ਕੰਮ ਕਰ ਰਿਹਾ ਸੀ ਤੇ ਇੱਕ ਟਿਕਟੋਕਰ ਨੇ GoFundMe ਅਕਾਊਂਟ ਉਹਦੇ ਲਈ ਸੈਟਅਪ ਕਰਕੇ $1 ਲੱਖ ਇਕੱਠਾ ਕੀਤਾ ਤੇ ਫਾਈਨਲੀ ਉਹ ਰਿਟਾਇਰ ਹੋ ਗਿਆ। ਟਿਕਟੋਕਰ ਰੋਰੀ ਮੈਕਾਰਟੀ ਕਾਫੀ ਮਸ਼ਹੂਰ ਟਿਕਟੋਕਰ ਆ। ਉਸ ਨੇ ਦੇਖਿਆ ਵੀ ਬੁਚ ਮੈਰੀਓਨ ਨਾਮ ਦਾ ਗ੍ਰੈਂਡਫਾਦਰ ਵਿਡੋਅਰ ਨੇਵੀ ਵੈਟਰਨ ਉਸ ਨੇ ਕੱਲ ਜਿਹੜੀ ਆ ਆਪਣੀ ਲਾਸਟ ਸ਼ਿਫਟ ਦੇ ਉੱਤੇ ਕੰਮ ਕੀਤਾ। ਸੋ ਹੁਣ 82 ਸਾਲਾਂ ਦਾ ਬਜ਼ੁਰਗ ਆਪਣੇ ਰੋਟੀ ਪਾਣੀ ਦੇ ਲਈ ਇਸ ਉਮਰ ਦੇ ਵਿੱਚ ਵੀ ਵਾਲਮਾਰਟ ਦੇ ਵਿੱਚ ਐਜ਼ ਏ ਕੈਸ਼ੀਅਰ ਕੰਮ ਕਰ ਰਿਹਾ ਸੀ ਤੇ ਇੱਕ ਟਿਕਟੋਕਰ ਉੱਥੇ ਗਿਆ, ਉਹਨੂੰ ਕਦੇ ਦੇਖਿਆ ਵੀ ਗੱਲਬਾਤ ਕੀਤੀ, ਕਹਿੰਦਾ ਵੀ ਮੈਂ 8 ਤੋਂ 9 ਘੰਟੇ ਕੰਮ ਕਰਦਾ ਹੈਗਾ ਤੇ ਉਸਨੇ ਇੱਕ GoFundMe ਅਕਾਊਂਟ ਸੈੱਟ ਕਰਕੇ $1 ਲੱਖ ਉਹਦੇ ਲਈ ਇਕੱਠਾ ਕੀਤਾ ਤੇ ਫਾਈਨਲੀ ਉਹ ਹੁਣ ਕਹਿੰਦਾ ਵੀ ਮੈਂ ਰਿਟਾਇਰ ਹੋਣ ਜਾ ਰਿਹਾ। ਇਹ ਅਮਰੀਕਾ ਦੀ ਕੈਪੀਟਲਿਸਟ ਇਕਨੋਮੀ ਦੀ ਇੱਕ ਝਲਕੀ ਆ ਵੀ ਕਈ ਵਾਰੀ ਇੰਨੀ ਉਮਰ ਤੱਕ ਵੀ ਕੰਮ ਕਰਨ ਤੋਂ ਬਾਅਦ 'ਚ ਤੁਸੀਂ ਰਿਟਾਇਰ ਹੋਣ ਜੋਗੇ ਵੀ ਜਿਹੜੇ ਉਹ ਨਹੀਂ ਬਣਦੇ। ਪਰ ਚਲੋ ਭਲਾ ਹੋਵੇ ਇਸ ਮੁੰਡੇ ਦਾ ਜਿਹਨੇ ਇਸ 82 ਸਾਲਾਂ ਦੇ ਬਜ਼ੁਰਗ ਨੂੰ ਰਿਟਾਇਰ ਹੋਣ ਜੋਗੇ ਪੈਸੇ ਜਿਹੜੇ ਦੁਨੀਆ ਤੋਂ ਹੀ ਚਾਹੇ ਇਕੱਠੇ ਕਰਕੇ ਜਿਹੜਾ ਉਹ ਦਵਾ ਦਿੱਤੇ। ਸੋ ਇਹ ਸਾਰੇ ਦੁਨੀਆ ਦੇ ਆਪਾਂ ਸੋਚਦੇ ਰਹਿੰਦੇ ਰਾਜਕਰਵੀਰ ਸਿੰਘ ਜੀ ਪਈ ਜਿਹੜੇ ਪੂਰੇ ਦੁਨੀਆ 'ਚ ਚਾਹੇ ਤੁਸੀਂ ਫੌਜੀ ਆ, ਨੇਵੀ 'ਚ ਕੰਮ ਕਰਦੇ ਕਿਤੇ ਵੀ ਆ, ਉਹਨਾਂ ਦੀ ਕੰਡੀਸ਼ਨ ਇਦਾਂ ਦੀ ਆ। ਉਹਨੇ ਦੇਖੋ ਨੇਵੀ ਦੇ ਵਿੱਚ ਰਿਟਾਇਰ ਹੋਇਆ ਸੀ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਉਹਦੀ ਪੈਨਸ਼ਨ ਹੋਣੀ ਹੈ ਜਿਹੜਾ ਉਹਦੇ ਨਾਲ ਗੁਜ਼ਾਰਾ ਨਹੀਂ ਚੱਲਦਾ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਕੁਛ ਇਕਨੋਮੀ ਦੀਆਂ ਗੱਲਾਂ ਦੇ ਉੱਤੇ ਜੇ ਝਾਤ ਮਾਰਦੇ ਜਾਈਏ, ਰੀਟੇਲ ਦੀਆਂ ਜਿਹੜੀਆਂ ਸੇਲਸ ਆ ਉਸ ਦੇ ਆંકੜੇ ਆਏ ਆ। ਕੱਲ ਆਪਾਂ ਇਨਫਲੇਸ਼ਨ ਦੀ ਜਿਹੜੀ ਉਹ ਗੱਲ ਕੀਤੀ ਸੀ ਵੀ 0.5% ਇਨਫਲੇਸ਼ਨ ਉਹ ਵਧੀ ਦੱਸੀ ਗਈ ਹੈ। ਜਿਹੜੀ ਡਿਪਾਰਟਮੈਂਟ ਜਿਹੜੇ ਬਿਊਰੋ ਆ ਲੇਬਰ ਐਂਡ ਸਟੈਟਿਸਟਿਕਸ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ। ਪਿਛਲੇ ਸਾਲ ਦੇ ਮੁਕਾਬਲੇ ਉਹ 6.4 ਤੇ ਰਹੀ ਆ ਤੇ ਮੰਥ ਟੂ ਮੰਥ ਜਿਹੜੀ ਆ ਉਹ ਅੱਗੇ ਜਿਹੜੀ ਉਹ ਵਧੀ ਆ। ਉਧਰ ਰੀਟੇਲ ਸੇਲਸ ਜਿਹੜੀਆਂ ਜਨਵਰੀ ਮਹੀਨੇ ਦੇ ਵਿੱਚ 3% ਵਧੀਆਂ। ਜਿੰਨਾ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕਹਿੰਦੇ ਵੀ ਉਹ ਸਾਰੀਆਂ ਕਿਆਸਰਾਈਆਂ ਨੂੰ ਤੋੜਦੇ ਹੋਏ 3% ਰੀਟੇਲ ਸੇਲਸ ਜਿਹੜੀਆਂ ਵਧੀਆਂ ਆ। ਕਹਿੰਦੇ ਇੱਥੋਂ ਇਹ ਲੱਗ ਰਿਹਾ ਹੈ ਵੀ ਲੋਕਾਂ ਨੂੰ ਇਨਫਲੇਸ਼ਨ ਦਾ ਸ਼ਾਇਦ ਕੋਈ ਬਹੁਤਾ ਅਸਰ ਬਹੁਤਾ ਫਰਕ ਜਿਹੜਾ ਉਹ ਨਹੀਂ ਪੈ ਰਿਹਾ ਹੈਗਾ। ਡਾਓ ਜੋਨਸ ਸੋਚ ਰਿਹਾ ਸੀਗਾ ਵੀ ਮੇਬੀ 1.9% ਰੀਟੇਲ ਸੇਲ ਜਿਹੜੀਆਂ ਉਹ ਵਧਣਗੀਆਂ। ਅਜੇ ਜਿਹੜੇ ਨੰਬਰਸ ਆ ਉਹ ਐਡਜਸਟ ਨਹੀਂ ਕੀਤੇ ਗਏ ਇਨਫਲੇਸ਼ਨ ਦੇ ਲਈ, ਪਰ ਫਿਰ ਵੀ ਇਨਫਲੇਸ਼ਨ ਨੂੰ ਵੀ ਇਹਨਾਂ ਨੇ ਮਾਤ ਜਿਹੜੀ ਆ ਉਹ ਪਾ ਦਿੱਤੀ ਆ। ਫੂਡ ਸਰਵਿਸ, ਡਰਿੰਕਿੰਗ ਪਲੇਸਿਸ, ਮੋਟਰ ਵਹੀਕਲ ਪਾਰਟ ਡੀਲਰਸ, ਫਰਨੀਚਰ ਸਟੋਰਸ, ਇੱਥੇ ਸਭ ਤੋਂ ਵੱਧ ਲੋਕਾਂ ਨੇ ਆਪਣੇ ਪਰਸ ਜਿਹੜੇ ਆ ਉਹ ਡਾਲਰ ਆ ਉਹ ਖਰਚੇ ਹੈਗੇ ਨੇ। ਸੋ ਇਹ ਇੱਕ ਕਮਰਸ ਡਿਪਾਰਟਮੈਂਟ ਨੇ ਜਿਹੜਾ ਅੱਜ ਆંકੜੇ ਜਿਹੜੇ ਉਹ ਰਿਪੋਰਟ ਕੀਤੇ ਆ। ਆਟੋ ਦੀਆਂ ਸੇਲਸ ਤਕਰੀਬਨ 2.5% ਪਹਿਲੋਂ ਦੇ ਨਾਲੋਂ ਜਿਹੜੀਆਂ ਉਹ ਵਧੀਆਂ ਆ, ਜੋ ਕਿ ਉਮੀਦ ਦੇ ਨਾਲੋਂ 1.5% ਵੱਧ ਦੱਸੀਆਂ ਜਾ ਰਹੀਆਂ ਆ। ਤੇ ਫੂਡ ਤੇ ਡਰਿੰਕਿੰਗ ਪਲੇਸਿਸ ਲੋਕ ਹੁਣ ਆਊਟ ਐਂਡ ਅਬਾਊਟ ਜਿਹਨੂੰ ਕਹਿੰਦੇ ਆ ਵੀ ਉਹ ਹੈਗੇ ਨੇ, ਬਾਹਰ ਖਾਂਦੇ ਨੇ ਪੀਂਦੇ ਨੇ। ਸੋ 7% ਤੋਂ ਵੱਧ ਲੋਕਾਂ ਨੇ ਖਰਚਾ ਜਿਹੜਾ ਉੱਥੇ ਕੀਤਾ ਆ। ਮੋਟਰ ਵਹੀਕਲ ਤੇ ਪਾਰਟ ਡੀਲਰਸ ਦੇ ਵਿੱਚ ਵੀ ਲੋਕਾਂ ਨੇ ਗੱਡੀਆਂ ਆਪੋ ਆਪਣੀਆਂ ਹੁਣ ਠੀਕ ਕਰਾਉਣੀਆਂ ਸ਼ੁਰੂ ਕੀਤੀਆਂ। ਕਹਿ ਸਕਦੇ ਹਾਂ 6% ਜਿਹੜਾ ਆ ਉੱਥੇ ਇਨਕਰੀਜ਼ ਜਿਹੜਾ ਹੋਇਆ ਆ। ਸੋ ਇਸ ਦੇ ਜਿਹੜਾ ਉਹ ਚੱਲਦੇ ਆ ਜਿਹੜਾ ਹਰਜੋਤ ਸਿੰਘ ਜੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਮਾਰਕੀਟਸ ਆ ਉਸ ਦੇ ਉੱਤੇ ਵੀ ਅਸਰ ਦੇਖਾਂਗੇ। ਪਰ ਲੋਕਾਂ ਨੇ ਜਿਹੜੇ ਕੱਲ੍ਹ ਦੀ ਇਨਫਲੇਸ਼ਨ ਦਾ ਜਿਹੜਾ ਫਿਗਰਸ ਆਏ ਆ, ਆંકੜੇ ਜਿਹੜੇ ਆਏ ਆ ਵੀ ਅਜੇ ਵੀ ਤਾਂ ਨੂੰ ਜਿਹੜੀ ਉਹ ਜਾ ਰਹੀ ਆ, ਉਹਦੇ ਕਰਕੇ ਮਾਰਕੀਟ ਦੇ ਉੱਤੇ ਇਸ ਦਾ ਨੈਗੇਟਿਵ ਅਸਰ ਹੀ ਜਿਹੜਾ ਕੱਲ੍ਹ ਤੋਂ ਦਿਖਣਾ ਸ਼ੁਰੂ ਹੋਇਆ ਆ। ਜੀ, ਸੋ ਇਹ ਕਾਰਨ ਪਤਾ ਨਹੀਂ ਕੀ ਆ। ਜਾਂ ਤਾਂ ਲੋਕ ਆਪਣੇ ਕ੍ਰੈਡਿਟ ਕਾਰਡਾਂ ਨੂੰ ਘਸਾ ਰਹੇ ਆ, ਉਹਦੇ ਤੇ ਕਰਜ਼ਾ ਚੜਾ ਰਹੇ ਆ, ਪਰ ਵੱਡੀਆਂ ਕੰਪਨੀਆਂ ਦਾ ਜਿਹੜਾ ਆ ਉਹ ਧੂੰਆਂ ਨਿਕਲਿਆ ਆ। ਟਵਿੱਟਰ ਨੇ ਜਿਹੜੀਆਂ ਆਪਣੀ ਜੋ ਲੈਂਡਲੋਰਡ ਸੀਗੇ
ਉਹਨਾਂ ਨੂੰ ਨਾ ਤਾਂ ਸੈਨ ਫਰਾਂਸਿਸਕੋ 'ਚ ਰੈਂਟ ਦਿੱਤਾ ਤੇ ਨਾ ਸਿੰਗਾਪੁਰ 'ਚ ਦਿੱਤਾ, ਤੇ ਅੱਜ ਬਰੁਕਫੀਲਡ ਕੰਪਨੀ ਆ, ਬਰੁਕਫੀਲਡ ਕਾਰਪੋਰੇਸ਼ਨ, ਇਹ ਵਨ ਆਫ ਦਾ ਲਾਰਜੈਸਟ ਆਫਿਸ ਲੈਂਡਲੋਰਡ ਹੈਗੇ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ। ਉਹਨਾਂ ਨੇ 2 ਵੱਡੀਆਂ ਬਿਲਡਿੰਗਸ ਜਿਹੜੀਆਂ ਉੱਥੇ ਟਾਵਰਸ ਆ, ਉਹਨਾਂ ਦੇ ਲੋਨ ਦੇ ਉੱਤੇ ਡਿਫਾਲਟ ਕਰ ਦਿੱਤਾ ਹੈ। ਕਹਿੰਦੇ ਵੀ ਇੱਕ ਗੈਸ ਕੰਪਨੀ ਟਾਵਰ ਆ ਜਿਹਦੇ ਤੇ $465 ਮਿਲੀਅਨ ਦਾ ਲੋਨ ਆ, ਉਹਨਾਂ ਨੇ ਪੇਮੈਂਟ ਦੇਣੀਆਂ ਬੰਦ ਕਰਤੀਆਂ। ਤੇ ਦੂਜਾ ਟਾਵਰ 777 ਟਾਵਰ ਆ, ਹਾਈ ਰਾਈਜ਼ ਬਿਲਡਿੰਗਸ ਆ ਡਾਊਨਟਾਊਨ ਸੈਨੋਜ਼ੇ 'ਚ, ਡਾਊਨਟਾਊਨ ਲਾਸ ਐਂਜਲਸ 'ਚ, ਤੇ ਉਹ ਦੂਸਰਾ ਜਿਹੜਾ 777 ਟਾਵਰ ਆ ਉਹਦੇ ਤੇ $290 ਮਿਲੀਅਨ ਦਾ ਲੋਨ ਹੈਗਾ। ਸੋ ਦੋਨਾਂ ਦੇ ਉੱਤੇ ਹੀ ਉਹ ਡਿਫਾਲਟ ਕਰ ਗਏ ਹੈਗੇ। ਜੀ ਬਿਲਕੁਲ। ਨਹੀਂ, ਇਹ ਹਰਜੋਤ ਸਿੰਘ ਜੀ, ਇਹ ਆਂਕੜੇ ਤਾਂ ਆਏ ਆ ਹੁਣ ਤੱਕ ਦੇ ਜਿਹੜੇ ਆਂਕੜੇ ਨੇ, ਖਾਸ ਕਰਕੇ ਕ੍ਰੈਡਿਟ ਕਾਰਡ ਡੈਟ ਦੇ, ਉਹ ਰਿਕਾਰਡ ਤੋੜ ਜਿਹੜੇ ਉਹ ਬਣ ਚੁੱਕੇ। ਟ੍ਰਿਲੀਅਨਸ ਆਫ ਡਾਲਰ ਦੇ ਵਿੱਚ ਇਹ ਜਿਹੜਾ ਅਮਰੀਕੀ ਲੋਕਾਂ ਦੇ ਉੱਤੇ ਕ੍ਰੈਡਿਟ ਕਾਰਡ ਡੈਟ ਜਿਹੜਾ ਹੈ ਉਹ ਇਸ ਟਾਈਮ ਬਣਿਆ ਪਿਆ ਹੈਗਾ ਆ। ਤੇ ਜਿੱਦਾਂ ਤੁਸੀਂ ਕਹਿੰਦੇ ਵੀ ਕਾਰਡ ਘਸਾਈ ਜਾਂਦੇ ਆ, ਕੱਲ੍ਹ ਦੀ ਪਰਵਾਹ ਕੀਤੇ ਜਿਹੜਾ ਉਹ ਕਈ ਜਾਣੇ ਬਗੈਰ, ਤੇ ਉਹ ਜਿਹੜਾ ਕਿਤੇ ਨਾ ਕਿਤੇ ਅਸਰ ਬਾਅਦ ਦੇ ਵਿੱਚ ਉਹ ਦਿਖਾਊਗਾ। ਪਰ ਇਹਦੇ ਨਾਲ ਇਹ ਹੋਊਗਾ ਹਰਜੋਤ ਸਿੰਘ ਜੀ, ਜੇ ਸੇਲ ਵਗੈਰਾ ਜਿਹੜੀ ਉਹ ਵੱਧ ਰਹੀ ਆ, ਇਕੋਨਮੀ ਦਾ ਕੀ ਬਣ ਰਿਹਾ, ਇਹ ਜਿਹੜੀ ਘਿਓ ਖਿਚੜੀ ਕੀ ਹੋ ਰਿਹਾ ਆ, ਕਿਸੇ ਦੇ ਕੋਈ ਪੱਲੇ ਜਿਹੜੀ ਇਸ ਟਾਈਮ ਨਹੀਂ ਜਿਹੜੀ ਉਹ ਪੈ ਰਹੀ ਹੈਗੀ। ਉੱਧਰ ਕਹਿੰਦੇ ਵੀ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜਾ 6 ਮੰਥ ਟ੍ਰੈਜਰੀ ਸਿਕਿਉਰਿਟੀ ਸਰਜ ਆ, ਉਹ 5% ਤੋਂ ਉੱਤੇ ਜਿਹੜਾ ਉਹ ਪਹੁੰਚ ਗਿਆ। 2007 ਤੋਂ ਬਾਅਦ 'ਚ ਪਹਿਲੀ ਵਾਰੀ 5% ਤੋਂ ਵੱਧ ਜਿਹੜੀ ਯੀਲਡ ਆ ਉਹ ਇਹਨਾਂ ਟ੍ਰੈਜਰੀ ਸਿਕਿਉਰਿਟੀ ਸਰਚ ਦੇ ਲਈ ਜਿਹੜੀ ਉਹ ਪਹੁੰਚ ਗਈ ਹੈਗੀ ਆ। ਸੋ ਜਦੋਂ ਇੱਦਾਂ ਦੀਆਂ ਚੀਜ਼ਾਂ ਹਰਜੋਤ ਸਿੰਘ ਜੀ ਤਾਂ ਜਾਂਦੀਆਂ, ਉਦੋਂ ਆਬਵੀਅਸਲੀ ਸਟਾਕ ਜਿਹੜੇ ਆ ਉਹ ਥੱਲੇ ਜਾਂਦੇ ਆ। ਉਦੋਂ ਫਿਰ ਲੋਕ ਕਹਿੰਦੇ ਆ ਵੀ ਜਿਹੜੀ ਆਪਣੀ ਇਨਵੈਸਟਮੈਂਟ ਆ ਇੱਧਰ ਸੇਫ ਚੀਜ਼ਾਂ ਵੱਲ, ਸੇਫ ਬੈਟਸ ਦੇ ਵੱਲ, ਜਿੱਥੇ ਰਿਸਕ ਥੋੜ੍ਹਾ ਘੱਟ ਆ, ਉਹ ਹੋਊਗਾ। ਸੋ GDP ਦੇ ਆਂਕੜੇ ਵੀ ਹਰਜੋਤ ਸਿੰਘ ਜੀ ਮੇ ਬੀ ਗੁੱਡ ਆ ਜਾਣ, ਜਿੱਦਾਂ ਲੋਕਾਂ ਨੇ ਖਰਚਾ ਖੁਰਚਾ ਜਿਹੜਾ ਉਹ ਕੀਤਾ ਆ, ਤੇ ਉਹ ਜਿਹੜਾ ਉਹ ਦੇਖੋ ਕੰਪਨੀਆਂ ਦੇ ਜਿਹੜੇ ਲੇ ਆਫ ਦਾ ਜਿਹੜਾ ਸਿਲਸਿਲਾ ਆ, ਇਹ ਤਾਂ ਹੁਣ ਜਿੰਨੇ ਵੀ ਸਿਲੀਕਨ ਵੈਲੀ ਵਾਲੇ ਆ ਹੁਣ ਇਹ ਕਹਿ ਰਹੇ ਆ ਵੀ ਜਦੋਂ 2020 ਤੋਂ ਬਾਅਦ 'ਚ, ਕੋਵਿਡ ਤੋਂ ਬਾਅਦ 'ਚ ਲੋਕਾਂ ਨੂੰ ਘਰੋਂ ਕੰਮ ਵੀ ਕਰ ਰਹੇ ਸੀਗੇ, ਉਦੋਂ ਇਕੋਨਮੀ ਬਹੁਤ ਬੂਮ ਹੋਈ ਕਿਉਂਕਿ ਮਨੀ ਬਹੁਤ ਜ਼ਿਆਦਾ ਇੰਜੈਕਟ ਜਿਹੜੀ ਉਹ ਹੋ ਗਈ ਸੀਗੀ, ਤੇ ਉਦੋਂ ਉਹਨਾਂ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਹਾਇਰ ਕਰ ਲਿਆ ਸੀ, ਲੋੜੋਂ ਵੱਧ ਲੋਕਾਂ ਨੂੰ ਹਾਇਰ ਕੀਤਾ ਸੀਗਾ। ਸੋ ਜਿਹੜੇ ਵਾਧੂ ਦੇ ਲੋਕ ਆ ਉਹਨਾਂ ਦੇ ਲਈ ਹੁਣ ਸ਼ਾਂਤੀ ਤਾਂ ਜਿਹੜੀ ਉਹ ਕਰ ਰਹੇ ਆ। ਹੋ ਸਕਦਾ ਵੀ ਕੰਪਨੀਆਂ ਨੇ ਆਪਣੇ ਚਲੋ ਹੁਣ ਮਨੀ ਵੀ ਥੋੜ੍ਹੀ ਬਹੁਤੀ ਸੇਵ ਜਿਹੜੀ ਉੱਧਰ ਕਰਨੀ ਹੈਗੀ ਆ। ਸੋ ਇਸ ਲਈ ਲੇ ਆਫ ਦਾ ਸਿਲਸਿਲਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਤਾਂ ਪਤਾ ਨਹੀਂ ਪਿਛਲੇ 10 ਸਾਲਾਂ ਤੋਂ ਕੰਮ ਕਰਦੇ ਵੀ ਮਾਈਕਰੋਸਾਫਟ, ਗੂਗਲ ਤੋਂ ਲੇ ਆਫ ਕਰ ਦਿੱਤੇ ਗਏ ਆ, ਤੇ ਗੂਗਲ ਦੇ CEO ਨੂੰ ਰਿਮੂਵ ਕਰਨ ਦੀ ਹੁਣ ਜਿਹੜੀ ਵੇਵ ਆ ਬਹੁਤ ਜ਼ਿਆਦਾ ਫੜ ਰਹੀ ਆ ਵੀ ਉਸ ਦੇ ਜਿਹੜਾ ਸੁੰਦਰ ਪਿਚਈ ਆ ਉਸ ਨੂੰ ਰਿਮੂਵ ਕਰ ਦੇਣਾ ਚਾਹੀਦਾ ਆ। ਇਨਫਲੇਸ਼ਨ ਦੀ ਗੱਲ ਆਪਾਂ ਕਰਦੇ ਸੀ, ਮਾਰਗੇਜ ਰੇਟ ਲਗਾਤਾਰ ਉੱਪਰ ਨੂੰ ਵੱਧ ਰਹੇ ਆ ਕਿਉਂਕਿ ਜੋ ਰਿਪੋਰਟ ਇਨਫਲੇਸ਼ਨ ਦੀ ਆਈ ਆ ਉਹ ਹਾਇਰ ਦੈਨ ਐਕਸਪੈਕਟਡ ਸੀ ਜਨਵਰੀ ਦੇ ਵਿੱਚ। ਤੇ ਜੋ ਰੀਅਲ ਸਟੇਟ ਮਾਰਗੇਜ ਨਾਲ ਰਿਲੇਟਡ ਆ ਉਹ ਖਬਰ ਧਿਆਨ ਨਾਲ ਸੁਣ ਲਿਓ ਜੇ ਤੁਸੀਂ ਸੋਚ ਰਹੇ ਆ ਵੀ ਘਰ ਖਰੀਦਣਾ ਹੈ ਜਾਂ ਮਾਰਗੇਜ ਲੈਣੀ ਹੈਗੀ ਆ। ਟੋਟਲ ਮਾਰਗੇਜ ਦੀਆਂ ਐਪਲੀਕੇਸ਼ਨ ਦਾ ਵੋਲੀਅਮ 7.7% ਜਿਹੜਾ ਘਟਿਆ ਹੈਗਾ ਆ ਪਿਛਲੇ ਹਫ਼ਤੇ ਨਾਲੋਂ। ਐਵਰੇਜ ਜੋ ਇੰਟਰਸਟ ਰੇਟ ਆ 30 ਈਅਰ ਦਾ ਉਹ ਕਨਫਰਮਿੰਗ ਲੋਨ ਦਾ 6.39% ਤੇ ਹੈਗਾ ਐਵਰੇਜ, ਜੋ ਪਿਛਲੇ ਵੀਕ 6.18% ਸੀ। ਸੋ ਉੱਪਰ ਵਧਿਆ ਹੈਗਾ। ਜੇ ਐਪਲੀਕੇਸ਼ਨ ਰੀਫਾਈਨਾਂਸ ਦੀ ਦੇਖੀਏ, ਕਹਿੰਦੇ ਪਿਛਲੇ ਹਫ਼ਤੇ ਨਾਲੋਂ 13% ਘਟੀਆਂ ਤੇ ਪਿਛਲੇ ਸਾਲ ਨਾਲੋਂ 76% ਘਟੀਆਂ। ਸੋ ਇੱਕ ਸਾਲ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨੀ ਚੇਂਜ ਹੋ ਜਾਂਦੀ ਹੈਗੀ ਆ। 5 ਵੀਕ ਲਗਾਤਾਰ ਮਾਰਗੇਜ ਰੇਟ ਲੋ ਰਿਹਾ, ਹੁਣ ਦੁਬਾਰਾ ਕੀ ਫੇਰ ਉੱਪਰ ਜਿਹੜਾ ਚੜ੍ਹਨਾ ਸ਼ੁਰੂ ਹੋ ਗਿਆ ਹੈਗਾ ਆ। ਸੋ ਬੜੇ ਧਿਆਨ ਦੇ ਨਾਲ ਜਿਹੜੇ ਘਰ ਖਰੀਦ ਰਹੇ ਆ, ਲੋਨ ਲੈ ਰਹੇ ਆ, ਉਹਨਾਂ ਨੂੰ ਸਾਰੀਆਂ ਇਹ ਗੱਲਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਜਿਹੜੇ ਲੋਕ ਕਹਿੰਦੇ ਸੀ ਵੀ ਕਦੇ ਵੀ ਰੀਅਲ ਸਟੇਟ ਮਾਰਕੀਟ ਡਾਊਨ ਨਹੀਂ ਜਾਊਗੀ, ਕਦੇ ਇਦਾਂ ਹੋ ਨਹੀਂ ਸਕਦਾ, ਤੇ ਹੁਣ ਤੁਹਾਡੇ ਸਾਹਮਣੇ ਆ ਵੀ 1 ਸਾਲ ਦੇ ਵਿੱਚ ਬਿਲਕੁਲ ਉੱਪਰੋਂ ਥੱਲੇ ਜਿਹੜਾ ਸਾਰਾ ਕੁਝ ਹੋ ਗਿਆ ਹੈਗਾ। ਜੀ ਬਿਲਕੁਲ, ਜਿਹੜਾ ਤੁਸੀਂ ਕਨਫਰਮਿੰਗ ਲੋਨ ਬੈਲੈਂਸਿਸ ਦਾ ਜਿਹੜਾ ਆਪਾਂ ਦੱਸਿਆ ਹੀ ਆ ਵੀ 6.39% ਦੇ ਉੱਤੇ ਆ। ਪੁਆਇੰਟ ਵੀ ਜਿਹੜੇ ਉਹ ਵੱਧ ਗਏ ਆ, 0.64 ਤੋਂ 0.7 ਦੇ ਉੱਤੇ ਹੋ ਗਿਆ ਆ। 20% ਡਾਊਨ ਵਾਲੀ ਜਿਹੜੀ ਪੇਮੈਂਟ ਦੇ ਉੱਤੇ ਜਿਹੜਾ ਰੇਟ ਇੱਕ ਟਾਈਮ ਦੇ ਉੱਤੇ 4% ਸੀਗਾ ਸਾਲ ਪਹਿਲਾਂ, ਹੁਣ ਇੱਥੇ ਜਿਹੜਾ ਉਹ ਆਨ
ਖੜਾ ਹੈਗਾ ਆ। ਤੇ ਰੀਫਾਈਨੈਂਸ ਦਾ ਤੇ ਆਬਵੀਅਸਲੀ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਹੁਣ ਇਸ ਤੋਂ ਵੀ ਵੱਧ ਇੰਟਰਸਟ ਰੇਟ ਦੇ ਵਿੱਚ ਘਰ ਖਰੀਦੇ ਸੀ ਉਹੀ ਰੀਫਾਈਨੈਂਸ ਕਰਾ ਰਹੇ ਆ। ਦੂਜਿਆਂ ਨੇ ਤਾਂ ਹੁਣ ਰੀਫਾਈਨੈਂਸ ਆਬਵੀਅਸਲੀ ਜਿਹੜਾ ਉਹ ਨਹੀਂ ਕਰਾਉਣਾ। ਪਿਛਲੇ ਸਾਲ ਦੇ ਮੁਕਾਬਲੇ 76% ਆ। ਤੇ ਜਿੱਦਾਂ ਦੀ ਇਨਫਲੇਸ਼ਨ ਦੀ ਰਿਪੋਰਟ ਆਈ ਆ ਤੇ ਕੱਲ ਜਿੱਦਾਂ ਆਵਾਜ਼ ਆਈ ਸੀ ਗੱਲਾਂ ਕਰਨ ਲੱਗ ਗਏ ਸੀਗੇ ਅਰਥ ਸ਼ਾਸਤਰੀ ਵੀ ਫੈਡ ਨੂੰ ਅਜੇ ਹੋਰ ਕਈ ਕੁਛ ਕਰਨਾ ਪੈਣਾ ਆ। ਸੋ ਇੰਟਰਸਟ ਰੇਟ ਅਜੇ ਹੋਰ ਵਧਣ ਦੀਆਂ ਸੰਭਾਵਨਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਜ਼ਰੂਰ ਲੱਗ ਰਹੀਆਂ ਨੇ ਤੇ ਉਹ ਵਧਣ ਦੇ ਨਾਲ ਕਈ ਚੀਜ਼ਾਂ ਦੇ ਉੱਤੇ ਆਟੋਮੈਟਿਕਲੀ ਅਸਰ ਪੈਣਾ ਆ। ਆਪਾਂ ਕ੍ਰੈਡਿਟ ਕਾਰਡ ਡੈਟ ਦੀ ਗੱਲ ਕਰ ਰਹੇ ਸੀ। ਜਦੋਂ ਵੀ ਫੈਡ ਇੰਟਰਸਟ ਰੇਟ ਵਧਾਉਂਦਾ ਆ ਸਭ ਤੋਂ ਪਹਿਲਾਂ ਕ੍ਰੈਡਿਟ ਕਾਰਡ ਦੇ ਜਿਹੜੇ ਰੇਟਸ ਆ ਉਹ ਤਾਂ ਨੂੰ ਜਿਹੜੇ ਉਹ ਜਾਂਦੇ ਆ। ਬਹੁਤ ਸਾਰੇ ਲੋਕ ਇਸ ਚੀਜ਼ ਦੇ ਵਿੱਚ ਕ੍ਰੈਡਿਟ ਕਾਰਡ ਨੂੰ ਲਗਾਤਾਰ ਵਰਤਦੇ ਰਹਿੰਦੇ ਆ ਵੀ ਚੱਲ ਮਿਨੀਮਮ ਪੇਮੈਂਟ ਅਸੀਂ ਦੇਈ ਜਾਂਦੇ ਆ ਤੇ ਆਪਣਾ ਜਿਹੜਾ ਕ੍ਰੈਡਿਟ ਦੇ ਉੱਤੇ ਸ਼ਾਇਦ ਬੈਡ ਇਫੈਕਟ ਨਹੀਂ ਹੋਊਗਾ। ਪਰ ਉਹ ਇਹ ਕਈ ਵਾਰੀ ਸਮਝਣ ਤੋਂ ਰਹਿ ਜਾਂਦੇ ਆ ਵੀ ਜਦੋਂ ਇਦਾਂ ਹੁੰਦਾ ਆ ਤੇ ਜਿੰਨਾ ਤੁਸੀਂ ਮਨੀ ਪੇ ਨਹੀਂ ਕੀਤੀ ਸਟੇਟਮੈਂਟ ਬੈਲੈਂਸ ਪੇ ਨਹੀਂ ਕੀਤਾ ਉਹਦੇ ਉੱਤੇ ਉਹੀ 15-20% ਤੱਕ ਇੰਟਰਸਟ ਰੇਟ ਜਿਹੜਾ ਉਹ ਲੱਗਦਾ ਆ ਤੇ ਅਗਲੀ ਸਟੇਟਮੈਂਟ ਦੇ ਵਿੱਚ ਉਸਨੇ ਜਿਹੜਾ ਉਹ ਨਾਲ ਦੇ ਨਾਲ ਜੁੜ ਜਾਣਾ ਆ। ਸੋ ਇਹ ਅਜਿਹਾ ਸਪਾਇਰਲ ਡਾਊਨ ਇਫੈਕਟ ਜਿਹੜਾ ਹੁੰਦਾ ਹੈ ਕੁਛ ਹੀ ਮਹੀਨਿਆਂ 'ਚ ਤੁਸੀਂ ਅਮਾਊਂਟ ਜਿਹੜਾ ਉਹ ਕਰਦੇ ਹੋ ਡਬਲ ਹੋ ਜਾਂਦਾ ਆ। ਤੁਸੀਂ ਆਪਣੇ ਵੱਲੋਂ ਮਿਨੀਮਮ ਪੇਮੈਂਟ ਜਿਹੜੀ ਉਹ ਦੇਈ ਜਾ ਰਹੇ ਹੁੰਦੇ ਆ ਪਰ ਨੁਕਸਾਨ ਜਿਹੜਾ ਇਸ ਚੀਜ਼ ਦੇ ਵਿੱਚ ਝੱਲਣਾ ਤੁਹਾਨੂੰ ਪੈ ਜਾਂਦਾ ਹੁੰਦਾ ਆ। ਸੋ ਬੜੀ ਸਮਝਦਾਰੀ ਦੇ ਨਾਲ ਜਦੋਂ ਕ੍ਰੈਡਿਟ ਕਾਰਡ ਯੂਜ਼ ਕਰਦੇ ਆ ਉਹ ਦੇਖੋ। ਇੱਕ ਚੀਜ਼ ਜਦੋਂ ਇਹਦੇ ਵਿੱਚ ਆਪਾਂ ਜ਼ਰੂਰ ਤੁਹਾਨੂੰ ਟਿਪ ਜਿਹੜਾ ਉਹ ਜ਼ਰੂਰ ਦੇਣਾ ਚਾਹੁੰਦੇ ਆ। ਬਹੁਤ ਵਾਰੀ ਜਿਹੜੇ ਕ੍ਰੈਡਿਟ ਕਾਰਡ ਕੰਪਨੀਆਂ ਆ ਤੁਹਾਡੀ ਜਿਹੜੀਆਂ ਲੇਟ ਪੇਮੈਂਟ ਦੀ ਜਿਹੜੀ ਫੀਸ ਹੁੰਦੀ ਆ ਉਹ ਮਾਫ ਕਰ ਦਿੰਦੇ ਆ। ਜੇ ਤੁਸੀਂ ਆਟੋ ਤੇ ਨਹੀਂ ਲਾਈਆਂ ਜਾਂ ਚੇਤਾ ਭੁੱਲ ਗਏ ਕਿਤੇ ਬਿਜ਼ੀ ਹੋ ਗਏ ਆ ਤਾਂ ਉਹ ਕਾਲ ਕਰਕੇ ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ। ਵੱਧ ਤੋਂ ਵੱਧ ਨਾ ਹੀ ਕਰ ਦੇਣਗੇ। ਜੇ ਆਲਰੇਡੀ ਉਹ ਤਾਂ ਪਿਆ ਹੀ ਹੋਇਆ ਤੁਹਾਡੇ ਤੇ ਖਰਚਾ ਤਾਂ ਉਹਨਾਂ ਨੇ ਪਾ ਹੀ ਦਿੱਤਾ ਆ। ਜੇ ਮੰਨ ਜਾਣ ਜੇ ਪਹਿਲੀ ਵਾਰੀ ਹੋਇਆ ਹੈ ਜਾਂ ਬਹੁਤ ਘੱਟ ਕਦੀ ਕਿਤੇ ਹੋਇਆ ਹੈ ਇੱਦਾਂ ਮਿਸ ਕੀਤੀ ਆ ਪੇਮੈਂਟ ਤਾਂ ਕਾਲ ਕਰਕੇ ਦੇਖੋ। ਮੋਸਟ ਆਫ ਦਾ ਟਾਈਮ ਉਹ ਤੁਹਾਨੂੰ ਜਿਹੜੀ ਆ ਉਹ ਤੁਹਾਡੀ ਲੇਟ ਫੀਸ ਆ ਤੇ ਉਹ ਚੀਜ਼ ਉਹ ਮਾਫ ਕਰ ਦਿੰਦੇ ਆ। ਮੇਕ ਸ਼ੋਰ ਕਰ ਲਿਓ ਵੀ ਕਾਲ ਕਰਕੇ ਜਿਹੜਾ ਉਹ ਦੇਖ ਲਓ। ਕਈ ਵਾਰੀ ਇਦਾਂ ਹੋ ਜਾਂਦਾ ਜਦੋਂ ਬੰਦੇ ਨੂੰ ਭੁੱਲ ਜਾਂਦਾ ਆ ਸਮੇਂ ਸਿਰ ਜਿਹੜਾ ਹੈ ਉਸ ਦੀ ਪੇਮੈਂਟ ਕਰਨਾ। ਆਟੋ ਪੇ ਦੇ ਉੱਤੇ ਲਾ ਕੇ ਰੱਖੋ ਤਾਂ ਆਈ ਥਿੰਕ ਉਹ ਬੈਟਰ ਵੀ ਨਾਲ ਦੇ ਨਾਲ ਰਹਿੰਦਾ ਆ ਵੀ ਤੁਹਾਡਾ ਜਿਹੜਾ ਉਹ ਬਚਾਅ ਹੋ ਜਾਂਦਾ ਲੇਟ ਫੀਸ ਵਗੈਰਾ ਤੋਂ ਇੰਟਰਸਟ ਜਿਹੜਾ ਉਹਦੇ ਉੱਤੇ ਪੈਣ ਤੋਂ। ਜੀ ਅਗਲੀ ਖਬਰ ਵੱਲ ਚਲੀਏ ਜੋ ਟੈਸਲਾ ਦੇ ਨਾਲ ਰਿਲੇਟਡ ਆ। ਅੱਜ ਟੈਸਲਾ ਨੇ ਇੱਕ ਐਗਰੀਮੈਂਟ ਸਾਈਨ ਅਪ ਕੀਤਾ ਆ ਜਿਹਦੇ ਮੁਤਾਬਕ ਵਾਈਟ ਹਾਊਸ ਨਾਲ ਕੀਤਾ ਆ ਜਿੰਨੀਆਂ ਵੀ ਇਲੈਕਟ੍ਰਿਕ ਕਾਰਸ ਆ ਈਵਨ ਦੋ ਉਹ ਟੈਸਲਾ ਦੇ ਕੰਪਨੀ ਤੋਂ ਨਹੀਂ ਬਣੀਆਂ ਹੋਈਆਂ ਉਹ ਜੋ ਟੈਸਲਾ ਨੇ ਆਪਣੀਆਂ ਜਿੱਥੇ ਵੀ ਚਾਰਜਿੰਗ ਸਟੇਸ਼ਨ ਲਾਏ ਹੈਗੇ ਆ ਉੱਥੇ ਉਹ ਚਾਰਜ ਕਰ ਸਕਦੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ 7500 ਦੇ ਕਰੀਬ ਟੈਸਲਾ ਦੇ ਚਾਰਜਰਸ ਜੋ ਆ ਉਹ ਓਪਨ ਹੋਣਗੇ ਹਰ ਇੱਕ ਇਲੈਕਟ੍ਰਿਕ ਵਹੀਕਲ ਨੂੰ 2024 ਦੇ ਅਖੀਰ ਤੱਕ। ਸੋ ਕੁਛ ਜੋ ਚਾਰਜਰਸ ਆ ਹੋਟਲਸ ਰੈਸਟੋਰੈਂਟਸ ਦੇ ਵਿੱਚ ਉਹਨਾਂ ਜਿਹੜੇ ਸਲੋਅਰ ਆ ਕਹਿੰਦੇ ਵੀ ਸਲੋ ਚੱਲਦੇ ਆ ਪਰ ਉਹਨਾਂ ਦੇ ਉੱਤੇ ਜਿਹੜਾ ਆ ਮਨੀ ਟੈਸਲਾ ਸਪੈਂਡ ਕਰਨ ਜਾ ਰਹੀ ਆ। ਲਗਭਗ $5 ਬਿਲੀਅਨ ਕਾਂਗਰਸ ਦੇ ਨਾਲ ਐਗਰੀਮੈਂਟ ਕਰਕੇ ਹੋਰ ਆਪਣੇ ਚਾਰਜਿੰਗ ਸਟੇਸ਼ਨਸ ਸੈਟਅਪ ਕਰਨ ਜਾ ਰਹੇ ਹੈਗੇ ਟੈਸਲਾ ਵਾਲੇ। ਜੋ ਸਿੰਘ ਜੀ ਇਹ ਵੀ ਕਹਿੰਦੇ ਆ ਵੀ ਸਾਨੂੰ ਮਨੀ ਮਿਲੇ। ਸੋ ਇਨਫਰਾਸਟ੍ਰਕਚਰ ਲਾਅ ਦੇ ਵਿੱਚ ਜਿਹੜਾ ਪਾਸ ਹੋਇਆ ਹੈ ਉਹਦੇ ਵਿੱਚ ਇਹ ਮੱਦ ਸੀਗੀ ਵੀ ਜੇ ਤੁਸੀਂ ਦੂਜੇ ਕੰਪਨੀਆਂ ਦੀਆਂ ਗੱਡੀਆਂ ਦੇ ਲਈ ਆਪਣੇ ਚਾਰਜਰ ਓਪਨ ਕਰਦੇ ਆ ਫਿਰ ਤੁਹਾਨੂੰ $5 ਬਿਲੀਅਨ ਮਿਲਦੇ ਆ। ਸੋ ਉਸੇ $5 ਬਿਲੀਅਨ ਲੈਣ ਦੀ ਖਾਤਰ ਆਪਣੇ ਨੈਟਵਰਕ ਨੂੰ ਇਹ ਹੁਣ ਦੂਜੀਆਂ ਕਾਰਾਂ ਦੇ ਲਈ ਜਿਹੜਾ ਓਪਨ ਆ ਉਹ ਕਰ ਰਹੇ ਆ। ਸੋ ਉੱਦਾਂ ਤਾਂ ਬੈਟਰ ਆ ਜਿਉਂ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਈਵੀ ਗੱਡੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲ ਗੱਡੀਆਂ ਵੱਧ ਰਹੀਆਂ ਆ ਚਾਰਜਿੰਗ ਇਨਫਰਾਸਟ੍ਰਕਚਰ ਜਿਹੜਾ ਉਹ ਤੇਜ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਜਿਹੜਾ ਉਹ ਹੈਗਾ ਆ। ਹੋਰ ਵੀ ਬਹੁਤ ਸਾਰੇ ਜਿਹੜੇ ਨੈਟਵਰਕਸ ਹਨ ਜਿਹੜੇ ਇਸ ਟਾਈਮ ਬਣੇ ਨੇ ਪਰ ਕਿਉਂਕਿ ਟੈਸਲਾ ਪਹਿਲੀਆਂ ਦੇ ਵਿੱਚੋਂ ਆ ਉਹਨਾਂ ਦਾ ਇਨਫਰਾਸਟ੍ਰਕਚਰ ਬਾਕੀਆਂ ਦੇ ਨਾਲੋਂ ਥੋੜ੍ਹਾ ਜਿਹਾ ਹੋਰ ਬਿਹਤਰ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਗੈਸ ਸਟੇਸ਼ਨ ਆਪਾਂ ਥਾਂ ਦੇ ਉੱਤੇ ਦੇਖਦੇ ਹਾਂ ਚਾਰਜਿੰਗ ਸਟੇਸ਼ਨ ਆਪਾਂ ਨੂੰ ਥਾਂ ਦੇ ਉੱਤੇ ਜਿਹੜੇ ਉਹ ਦਿਖਣੇ ਆ। ਇਹ ਨਜ਼ਰ ਰੱਖਣੀ ਪੈਣੀ ਆ ਜਿਨ੍ਹਾਂ ਕੋਲ ਕਈਆਂ ਕੋਲ ਥਾਂ ਹੈਗੀ ਆ ਕਿਤੇ ਹੋਰ ਥਾਵਾਂ ਤੇ ਵੀ ਉਹ ਚੈੱਕ ਕਰਦੇ ਰਹਿਣ ਵੀ ਜਦੋਂ ਕੋਈ ਇੱਦਾਂ ਦਾ ਪਲਾਨ ਆਉਂਦਾ ਹੈ ਉੱਥੇ ਚਾਰਜਿੰਗ ਸਟੇਸ਼ਨ ਜਿਹੜੇ ਉਹ ਬਣਾਉਣ ਦਾ ਉਹ ਨਜ਼ਰ ਬਣਾ ਕੇ ਜਿਹੜਾ ਉਹ ਰੱਖਣ। ਇੱਕ ਗੁੱਡ ਇਨਕਮ ਸੋਰਸ ਤੁਹਾਡੇ ਲਈ ਜਿਹੜੇ ਉਹ ਜਨਰੇਟ ਹੋ ਸਕਦੇ ਆ ਕਿਉਂਕਿ ਇਲੈਕਟ੍ਰਿਕ ਗੱਡੀਆਂ ਦਾ ਇੱਦਾਂ ਹੈ ਵੀ ਇਕੱਲੇ ਫ੍ਰੀਵੇਜ਼ 'ਤੇ ਨਹੀਂ ਚਾਹੀਦਾ ਸ਼ਹਿਰਾਂ 'ਚ ਵੀ ਚਾਹੀਦੇ ਆ ਆਲੇ ਦੁਆਲੇ ਵੀ ਜਿਹੜੇ ਉਹ ਚਾਹੀਦੇ ਆ।
ਸੋ ਇਹ ਕੰਮ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੋਣਗੀਆਂ। ਸੋ ਕੀਪ ਐਨ ਆਈ ਆਊਟ ਵੀ ਇਹੋ ਜਿਹੀਆਂ ਚੀਜ਼ਾਂ ਦੇ ਵੱਲ ਵੀ ਜਿਹੜਾ ਉਹ ਧਿਆਨ ਤੁਸੀਂ ਜ਼ਰੂਰ ਰੱਖਿਓ। ਜੀ ਤੇ ਜਾਂਦੇ ਜਾਂਦੇ ਆਪਾਂ ਕਨੈਕਟੀਕਟ ਸਟੇਟ ਦੇ ਵਿੱਚ ਇੱਕ ਲਾਇਬ੍ਰੇਰੀ ਆ ਜਿਹਦੇ ਵਿੱਚ ਇੱਕ ਜਿਹੜਾ ਰੂਮ ਆ ਲਾਇਬ੍ਰੇਰੀ 'ਚ ਉਹ ਡੈਡੀਕੇਟ ਕੀਤਾ ਗਿਆ ਹੈਗਾ ਆ ਸਿੱਖ ਆਰਟ ਗੈਲਰੀ ਨੂੰ। ਤੇ ਉਸ ਆਰਟ ਗੈਲਰੀ 'ਚ ਅੱਜ ਕੌਮੀ ਯੋਧੇ ਦੀਪ ਸਿੱਧੂ ਦੀ ਜਿਹੜੀ ਪਿਕਚਰ ਆ ਉਹ ਲਾਈ ਗਈ ਆ। ਤੇ ਉਹ ਇਸ ਕਰਕੇ ਲਾਈ ਗਈ ਆ, ਕਹਿੰਦੇ ਵੀ ਦੀਪ ਸਿੱਧੂ ਇਦਾਂ ਦਾ ਬੰਦਾ ਆ ਜਿਸ ਨੇ ਸਿੱਖ ਯੂਥ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵਰਲਡ ਵਾਈਡ ਅਵੇਅਰਨੈਸ ਲੈ ਕੇ ਆਏ ਉਹ ਸਿੱਖ ਹਿਸਟਰੀ ਦੇ ਬਾਬਤ, ਸਿੱਖ ਵੈਲਿਊਜ਼ ਦੇ ਬਾਬਤ। ਸੋ ਸਿੱਖ ਆਰਟ ਗੈਲਰੀ ਕਨੈਕਟੀਕਟ ਇਜ਼ ਕਮਿਟਡ ਟੂ ਬ੍ਰਿੰਗ ਅੰਡਰਸਟੈਂਡਿੰਗ ਅਬਾਊਟ ਸਿੱਖ ਹਿਸਟਰੀ ਤੇ ਟੂ ਕਨਵੇ ਸਿੱਖ ਸੈਂਟੀਮੈਂਟਸ। ਸੋ ਉਹਨਾਂ ਦੀ ਅੱਜ ਫੋਟੋ ਉੱਥੇ ਲਾਈ ਗਈ ਹੈ। ਜੀ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਜਿਹੜਾ ਉਹ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ 11 ਵਜੇ ਤੱਕ। ਫਿਰ ਉਸ ਤੋਂ ਉਪਰੰਤ 11 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਕੁਝ ਗੀਤ। ਤੇ 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਤ, ਜਿਸ ਦੇ ਵਿੱਚ ਸਾਡੀ ਟਰਾਈ ਰਹੇਗੀ ਜਿਹੜੀਆਂ ਵੱਖ-ਵੱਖ ਤਕਰੀਰਾਂ ਹੋਈਆਂ ਆ ਦੀਪ ਸਿੱਧੂ ਦੇ ਜਿਹੜੇ ਬਰਸੀ ਦੇ ਸੰਬੰਧ ਵਿੱਚ, ਉਹ ਤੁਹਾਨੂੰ ਜਿਹੜੀਆਂ ਉਸ ਦੇ ਵਿੱਚ ਸੁਣਾਈਏ। ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਣਾ ਆ ਵਿਰਸਰ ਦਾ ਵਿਰਸਾ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਤੇ ਅਮਰੀਕਾ ਦੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਝਾਤ ਮਾਰਾਂਗੇ। ਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਤੇ ਉਸ ਤੋਂ ਉਪਰੰਤ ਜਿਹੜਾ ਜੀ ਪ੍ਰੋਗਰਾਮ 8:30 ਵਜੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਤੁਸੀਂ ਵੀ ਜਿਹੜਾ ਇੱਦਾਂ ਹੀ ਨਾਲ ਜੁੜੇ ਰਹੋ ਪੰਜਾਬੀ ਰੇਡੀਓ USA ਦੀ ਐਪ, ਵੈਬਸਾਈਟ, ਵੱਖ-ਵੱਖ ਰੇਡੀਓ ਸਟੇਸ਼ਨਸ ਦੇ ਨਾਲ ਆਪਣਾ ਇੱਦਾਂ ਹੀ ਸਾਥ ਬਰਕਰਾਰ ਰੱਖਿਓ। ਹੁਣ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਦੇਖਦੇ ਰਹੋ ਪੰਜਾਬੀ ਰੇਡੀਓ US।